ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਨੀ ਟਰਕੀਅਨਾਂ ਦੇ ਨਾਲ ਤੁਸੀਂ USA ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 24 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰਕੇ ਆਪਾਂ ਭਾਜਪਾ ਤੋਂ। ਕਿਸਾਨ ਜਾਂ ਹੋਰ ਧਿਰਾਂ, ਆਪਾਂ ਹਮੇਸ਼ਾ ਮਿਨੋਰਟੀ ਦੇ ਬਾਰੇ ਗੱਲਬਾਤ ਕੀਤੀ ਹੈ ਕਿ ਬਲਡੋਜ਼ਰ ਜੋ ਵੀ ਕੁਝ ਵਾਪਰ ਰਿਹਾ, ਆਪਾਂ ਪਿਛਲੇ 10 ਦਿਨਾਂ ਤੋਂ 10 ਸਾਲਾਂ ਤੋਂ ਜੋ ਕੁਝ ਵਾਪਰਿਆ ਆਪਾਂ ਨੂੰ ਡਿਸਕਸ ਕਰ ਹੀ ਰਹੇ ਹਾਂ। ਖੇਤੀ ਕਾਨੂੰਨਾਂ ਦੇ ਖਿਲਾਫ ਲੋਕਾਂ ਨੂੰ ਬਹੁਤ ਤਕੜੀ ਜਦੋਜਹਿਦ ਕਰਨੀ ਪਈ ਸੀ ਤੇ ਨੌਮ ਚਮਸਕੀ ਵਰਗੇ ਜਿਹੜੇ ਚਿੰਤਕ ਨੇ, ਵਿਸ਼ਲੇਸ਼ਕ ਨੇ, ਉਹਨਾਂ ਤੱਕ ਗੱਲ ਪਹੁੰਚੀ ਸੀ। ਮਤਲਬ ਉਹਨਾਂ ਨੇ ਵੀ ਇਹਨਾਂ ਤੇ ਟਿੱਪਣੀ ਕੀਤੀ ਸੀ। ਹੋਰ ਵਿਸ਼ਵ ਭਰ ਤੋਂ ਕਿਸਾਨਾਂ ਨੂੰ ਹਮਾਇਤ ਮਿਲੀ ਸੀ। ਲੱਗਦਾ ਸੀਗਾ ਕਿ ਸ਼ਾਇਦ ਹੁਣ ਗਵਰਨਮੈਂਟ ਹੈ ਜਾਂ ਕੋਈ ਹੱਲਾ ਨਹੀਂ ਕਰੇਗੀ ਜਿਹਦੇ ਨਾਲ ਲੋਕਾਂ ਨੂੰ ਇਹ ਲੱਗੇ ਕਿ ਲੋਕਾਂ 'ਚ ਇਸ ਪੱਧਰ ਤੇ ਅਸੁਰੱਖਿਆ ਦੀ ਭਾਵਨਾ ਪੈਦਾ ਹੋਵੇ। 3 ਖੇਤੀ ਕਾਨੂੰਨ ਕਹਿੰਦੇ ਫਿਰ ਲਿਆ ਰਹੀ ਹੈ ਭਾਜਪਾ 'ਚ। ਪ੍ਰਵੀਨ ਜੀ, ਇਹਨੂੰ ਅਲੱਗ-ਅਲੱਗ ਪੜਾਵਾਂ 'ਚ ਸਮਝਣ ਦੀ ਲੋੜ ਹੈ ਜੀ। ਇੱਕ ਪਾਸੇ ਕੁਝ ਜਥੇਬੰਦੀਆਂ ਵੱਲੋਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਧਰਨਾ ਲਾਇਆ ਗਿਆ ਜੀ ਬਿਲਕੁਲ। ਉਹ 200-250 ਦਿਨਾਂ ਤੱਕ ਜਾ ਪੜਿਆ ਤੇ ਉਸ ਦੌਰਾਨ ਉਹਨਾਂ ਨੇ ਇਹ ਵੀ ਕਿਹਾ ਕਿ ਹਰਿਆਣੇ ਦੀਆਂ ਵੋਟਾਂ ਤੋਂ 3 ਦਿਨ ਪਹਿਲਾਂ, 2 ਦਿਨ ਪਹਿਲਾਂ ਅਸੀਂ ਰੇਲ ਦਾ ਚੱਕਾ ਜਾਮ ਕਰਾਂਗੇ। ਪੂਰੇ ਹਰਿਆਣੇ 'ਚ ਨਹੀਂ, ਪੂਰੇ ਦੇਸ਼ ਦੇ ਵਿੱਚ ਅਸੀਂ ਉਸ ਦਿਨ ਰੇਲ ਚੱਕਾ ਜਾਮ ਹੋਏਗਾ। ਸੋ ਇੱਕ ਕੌਲ ਹੈ, ਹਰਿਆਣੇ 'ਚ ਤਾਂ ਹੁਣ ਹੋਏਗਾ ਹੀ ਹੋਏਗਾ ਉਸ ਦਿਨ, ਹੈ ਨਾ ਜੀ ਜੀ। ਸੋ ਇੱਕ ਤਾਂ ਇਹ ਪਹਿਲੂ ਹੈ। ਹੁਣ ਇਹਦੇ ਅਰਥ ਇਹ ਵੀ ਕੱਢੇ ਜਾ ਰਹੇ ਨੇ ਕਿ ਲੋਕਾਂ ਦਾ ਰੋਸਾ ਕਿਸਾਨਾਂ ਪ੍ਰਤੀ ਵੀ ਆ ਸਕਦਾ ਤੇ ਭਾਜਪਾ ਨੂੰ ਫਾਇਦਾ ਵੀ ਹੋ ਸਕਦਾ ਜੀ ਜੀ ਹੈ। ਤੇ ਕੁਝ ਕਹਿੰਦੇ ਕਿ ਨਹੀਂ, ਭਾਜਪਾ ਨੂੰ ਇਹਦਾ ਨੁਕਸਾਨ ਹੋਊਗਾ। ਚਲੋ, ਦੂਸਰੇ ਪਾਸੇ ਹੁਣ ਖੇਤੀਬਾੜੀ ਮੰਤਰੀ ਚੌਹਾਨ ਹੋਰੀ ਨੇ, ਸ਼ਿਵਰਾਜ ਚੌਹਾਨ ਹੋਰੀ, ਉਹਨਾਂ ਨੇ 50 ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਆ। ਉਹਦੇ ਵਿੱਚ ਹੁਣ ਕਿੰਨੇ ਕੁ ਕਿਸਾਨ ਸੀਗੇ, ਕਿੰਨੇ ਕੁ ਸੱਤਾਧਾਰੀ ਧਿਰ ਦੇ ਨੁਮਾਇੰਦੇ ਸੀ, ਆਪਣੇ ਆਪ ਸਵਾਲ ਆ। ਕਿਉਂਕਿ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਦ ਵੀ ਇੱਕ ਧਿਰ ਅਜਿਹੀ ਖੜੀ ਕੀਤੀ ਸੀ ਭਾਜਪਾ ਨੇ, ਜਿਹੜੇ ਜਥੇਬੰਦੀਆਂ ਦੇ ਰੂਪ ਸੀ, ਯੂਨੀਅਨਾਂ ਦੇ ਰੂਪ ਸੀ, ਪਰ ਉਹ ਭਾਜਪਾ ਦੇ ਝੋਲੀ ਚੁੱਕ ਸੀ, ਉਹ ਕਾਨੂੰਨਾਂ ਦੀ ਹਮਾਇਤ ਕਰ ਰਹੇ ਸੀ। ਬੇਸ਼ੱਕ RSS ਦਾ ਆਪਣਾ ਵਿੰਗ ਭਾਜਪਾ ਨੂੰ ਝਾੜਾ ਮਾਰ ਰਿਹਾ ਸੀ, ਕੇਂਦਰ ਸਰਕਾਰ ਨੂੰ ਝਾੜਾ ਮਾਰ ਰਿਹਾ ਸੀ ਕਿ ਤੁਸੀਂ ਇਹਨੂੰ ਦੁਰਸਤ ਕਰੋ ਜਾਂ ਵਾਪਸ ਲਓ ਜਾਂ ਕਿਸਾਨਾਂ ਦੀ ਗੱਲ ਸੁਣੋ। ਪਰ ਕੁਝ ਧਿਰਾਂ ਅਜਿਹੀਆਂ ਸੀਗੀਆਂ ਜਿਹੜੀਆਂ ਕਹਿ ਰਹੀਆਂ ਸੀ ਨਹੀਂ, ਕਾਨੂੰਨ ਵਧੀਆ ਨੇ। ਚਲੋ, ਹੁਣ ਚੌਹਾਨ ਹੋਰਾਂ ਨੇ ਇੱਕ ਮੀਟਿੰਗ ਕੀਤੀ ਆ 50 ਦੇ ਕਰੀਬ ਕਿਸਾਨ ਆਗੂਆਂ ਨਾਲ ਤੇ ਕਿਹਾ ਜੀ ਅਸੀਂ MSP ਦਾ ਮਸਲਾ ਹੱਲ ਕਰਨ ਜਾ ਰਹੇ ਹਾਂ। ਹਰ ਮੰਗਲਵਾਰ ਨੂੰ ਮੈਂ ਮੀਟਿੰਗ ਕਰਿਆ ਕਰੂੰਗਾ ਇਸ ਮਸਲੇ ਤੇ, ਕਿਸਾਨਾਂ ਦੀ ਗੱਲ ਸੁਣਿਆ ਕਰੂੰਗਾ। ਠੀਕ ਹੈ ਜੀ। ਹੁਣ ਇਹ ਚੀਜ਼ਾਂ ਪੈਰਲਲ ਚੱਲ ਰਹੀਆਂ। ਤੀਸਰੇ ਪਾਸੇ ਜਿਹੜੇ ਕਾਰਪੋਰੇਟ ਘਰਾਣੇ ਨੇ, ਉਹਨਾਂ ਦੇ ਸੈਲੋ ਜਿਹੜੇ ਲੱਗਣੇ ਸੀ ਉਹ ਲਗਭਗ ਕੰਮ ਸਿਰੇ ਚੜ ਰਿਹਾ। ਉਹ ਕੰਮ ਐਕਟਿਵ ਹੋ ਗਿਆ, ਕਰਨ ਲੱਗ ਪਏ। ਇਹਦਾ ਮਤਲਬ ਉਹਨਾਂ ਦੀ ਜਿਹੜੀ ਇਨਵੈਸਟਮੈਂਟ ਹੈ ਉਸ ਦਾ ਵੀ ਫਿਕਰ ਸਰਕਾਰਾਂ ਨੂੰ ਕਿਤੇ ਹੈਗਾ। ਪਰ ਇਹ ਸਾਰੀ ਪ੍ਰਕਿਰਿਆ ਦੇ ਦੌਰਾਨ ਇੱਕ ਮੈਂਬਰ ਪਾਰਲੀਮੈਂਟ ਭਾਜਪਾ ਦੀ ਨੇ ਬਿਆਨ ਦਿੱਤਾ ਕਿ ਜੀ 3 ਖੇਤੀ ਕਾਨੂੰਨ ਮੁੜ ਲਾਗੂ ਹੋਣੇ ਚਾਹੀਦੇ ਨੇ। ਠੀਕ ਹੈ। 3 ਖੇਤੀ ਕਾਨੂੰਨ ਦੇਸ਼ ਦੇ ਕਿਸਾਨਾਂ ਲਈ ਸਹਾਈ ਸੀ। 3 ਖੇਤੀ ਕਾਨੂੰਨਾਂ ਨੂੰ ਵਾਪਸ ਲਿਆਉਣ ਦੀ ਹੁਣ ਜਦੋਜਹਿਦ ਕਿਸਾਨ ਜਥੇਬੰਦੀਆਂ ਨੂੰ ਖੁਦ ਕਰਨੀ ਚਾਹੀਦੀ ਹੈ। ਇਹ ਇੱਕ ਮੈਂਬਰ ਪਾਰਲੀਮੈਂਟ, ਦੇਖੋ ਵੈਸੇ ਤਾਂ ਕੰਗਣਾ ਦੇ ਬੋਲ ਊਲ ਜਲੂਲੇ ਹੁੰਦੇ ਨੇ, ਵੈਸੇ ਤਾਂ ਕੰਗਣਾ ਜੋ ਵੀ ਬੋਲਦੀ ਆ ਉਸ ਨੂੰ ਲੋਕ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਇਹਨੇ ਪੁੱਠਾ ਸਿੱਧਾ ਹੀ ਬੋਲਣਾ। 3 ਖੇਤੀ ਕਾਨੂੰਨਾਂ ਲਈ ਜਦੋਂ ਅੰਦੋਲਨ ਚੱਲ ਰਿਹਾ ਸੀ, 380-85 ਦਿਨ ਜਦੋਂ ਅੰਦੋਲਨ ਚੱਲਿਆ, 700 ਤੋਂ ਵੱਧ ਕਿਸਾਨ ਸ਼ਹੀਦ ਹੋਏ। ਉਸ ਦੌਰਾਨ ਉੱਥੇ ਬੈਠੀਆਂ ਮਾਤਾਵਾਂ ਭੈਣਾਂ ਦੇ ਲਈ ਵੀ ਇਸ ਕੰਗਣਾ ਨੇ ਕਹਿਤਾ ਸੀ, ਤਾਂ 100-100 ਰੁਪਇਆ ਲੈ ਕੇ ਬੈਠੀਆਂ। ਹਾਂਜੀ ਹਾਂਜੀ ਬਿਲਕੁਲ। ਸੋ
ਇਸ ਉਸ ਦਿਨ ਤੋਂ ਲੈ ਕੇ ਹਰ ਦਿਨ ਉਹਦਾ ਕੋਈ ਨਾ ਕੋਈ ਪੰਗੇ ਵਾਲਾ ਬੋਲ ਆ ਜਾਂਦਾ, ਚਾਹੇ ਉਹ ਥੱਪੜ ਕਾਂਡ ਵਾਪਰ ਗਿਆ, ਚਾਹੇ ਪਿਛਲੇ ਦਿਨੀ ਉਹਦੇ ਉਲਝ ਬੋਲ ਆਏ, ਉਹਦੇ ਕਾਰਨ ਭਾਜਪਾ ਤੋਂ ਝਾੜਾਂ ਵੀ ਪਈਆਂ। ਪਰ ਉਹ ਕੱਲੀ ਹੁਣ ਕੰਗਣਾ ਰਣੌਤ ਨਹੀਂ ਹੈ, ਉਹ ਭਾਜਪਾ ਦੀ ਮੈਂਬਰ ਪਾਰਲੀਮੈਂਟ। ਬਿਲਕੁਲ ਸਹੀ। ਕੀ ਉਹ ਆਪਣੇ ਆਪ ਹੀ ਇੰਨਾ ਕੁਝ ਬੋਲ ਜਾਂਦੀ ਹੈ ਜਾਂ ਉਹ ਤੋਂ ਬੁਲਵਾਇਆ ਜਾਂਦਾ? ਹੁਣ ਉਹਦਾ ਬੋਲ, ਇਹ ਬੋਲ ਇੱਕ ਮੈਂਬਰ ਪਾਰਲੀਮੈਂਟ ਦੇ ਕਿ ਤਿੰਨ ਖੇਤੀ ਕਾਨੂੰਨ ਕਿਸਾਨਾਂ ਲਈ ਸਹਾਈ ਨੇ, ਉਹ ਵਾਪਸ ਲਿਆਂਦੇ ਜਾਣੇ ਚਾਹੀਦੇ ਨੇ, ਉਹ ਵਾਪਸ ਆਉਣੇ ਚਾਹੀਦੇ ਨੇ, ਕਿਸਾਨ ਜਥੇਬੰਦੀਆਂ ਨੂੰ ਉਹਦੀ ਪੈਰਵੀ ਕਰਨੀ ਚਾਹੀਦੀ ਹੈ। ਔਰ ਇੱਕ ਪਾਸੇ ਉਹ ਬੋਲ ਰਹੀ ਹੈ, ਉਸ ਦਿਨ ਚੌਹਾਨ ਹੋਰੀ ਮੀਟਿੰਗ ਕਰ ਰਹੇ ਨੇ, 50 ਜਥੇਬੰਦੀਆਂ ਜਿਨ੍ਹਾਂ ਚੋਂ ਬਹੁ ਗਿਣਤੀ ਭਾਜਪਾ ਪੱਖੀ ਨੇ। ਸੋ ਇਹ ਸਾਰੀ ਪ੍ਰਕਿਰਿਆ ਨੂੰ ਕੀ ਇਹ ਸਮਝਿਆ ਜਾਵੇ ਕਿ ਹਾਂ ਇਹਦਾ ਮਤਲਬ ਕਿ ਕੇਂਦਰ ਦੇ ਮਨ 'ਚ ਕਿਤੇ ਪਿਆ, ਜਾਂ ਉਹ ਇਸ ਨੂੰ ਹਵਾ ਦੇਣਾ ਚਾਹੁੰਦੇ ਨੇ, ਜਾਂ ਇਹਨੂੰ ਚੈੱਕ ਕਰਕੇ ਦੇਖਣਾ ਚਾਹੁੰਦੇ ਨੇ ਕਿ ਹੁਣ ਕਿਹੋ ਜਿਹਾ ਰਿਸਪੌਂਸ ਆਉਂਦਾ ਹੈ, ਕਿੰਨਾ ਕੁ ਰੋਸਾ। ਕਿਉਂਕਿ ਇੱਕ ਗੱਲ ਇਹ ਵੀ ਰਾਜਨੀਤਿਕ ਧਿਰਾਂ 'ਚ, ਮੀਡੀਆ 'ਚ, ਸਫਾ 'ਚ ਹੈ ਕਿ ਉਹੋ ਜਿਹਾ ਅੰਦੋਲਨ ਹੁਣ ਮੁੜ ਕੇ ਤਾਂ ਨਹੀਂ ਹੋਣਾ 10-20 ਸਾਲ। ਤੇ ਇਸ ਲਈ ਭਾਜਪਾ ਨੂੰ ਲੱਗਦਾ ਕਿ ਉਵੇਂ ਇਕਜੁੱਟਤਾ ਨਹੀਂ ਹੋਣੀ, ਉਵੇਂ ਇਕਸੁਰਤਾ ਨਹੀਂ ਹੋਣੀ, ਫਿਰ ਪੰਗਾ ਲੈਣ ਦੀ ਕੋਸ਼ਿਸ਼। ਵੈਸੇ ਤਾਂ ਹੁਣ ਪੂਰਨ ਸਰਕਾਰ ਵੀ ਨਹੀਂ ਹੈਗੀ, ਔਰ ਇਹੋ ਜਿਹੇ 'ਚ ਪੰਗਾ ਲੈਣਾ ਆਸਾਨ ਵੀ ਨਹੀਂ ਹੈਗਾ। ਔਰ ਜਿਸ ਕਦਰ ਉਸ ਸਮੇਂ ਨੱਕ ਦੀਆਂ ਲੀਕਾਂ ਕੱਢ ਕੇ ਵਾਪਸ ਲਏ ਸੀ ਕਾਨੂੰਨ, ਹੈ ਨਾ, ਤੇ ਉਸ ਤਰੀਕੇ ਨਾਲ ਹੁਣ ਲਿਆਉਣ ਦੀ ਹਿੰਮਤ ਤਾਂ ਨਹੀਂ ਹੋ ਸਕਦੀ। ਪਰ ਕੀ ਕਾਰਪੋਰੇਟ ਘਰਾਣਿਆਂ ਦਾ ਦਬਾਅ ਹੈ, ਕੀ ਰਾਜਨੀਤਿਕ ਪੈਂਤੜ ਹੈ, ਕੀ ਇਸ ਨੂੰ ਦੁਬਾਰਾ ਟੈਸਟ ਕਰਨ ਦੇ ਲਈ? ਹੁਣ ਵੈਸੇ ਰਾਜੇਵਾਲ ਹੋਰੀ ਵੀ ਕੱਲ ਕਹਿ ਰਹੇ ਸੀਗੇ ਕਿ ਕੰਗਣਾ ਨੂੰ ਤਾਂ ਅਕਲ ਨਹੀਂ ਗਈ, ਕੰਗਣਾ ਨੂੰ ਤਾਂ ਗੰਭੀਰਤਾ ਨਾਲ ਲੈਣ ਦੀ ਲੋੜ ਹੀ ਨਹੀਂ, ਤਾਂ ਕੁਝ ਵੀ ਕਹਿ ਜਾਂਦੀ ਹੈ। ਠੀਕ ਹੈ, ਤੁਸੀਂ ਕੰਗਣਾ ਲਈ ਤਾਂ ਇਹ ਗੱਲ ਕਹਿਤੀ ਕਿ ਹਾਂ ਉਹਨੂੰ ਅਕਲ ਨਹੀਂ ਗਈ, ਉਹ ਕੁਝ ਵੀ ਕਹਿ ਜਾਂਦੀ, ਉਹਨੂੰ ਤਜਰਬਾ ਨਹੀਂ, ਉਹਨੂੰ ਸਮਝ ਨਹੀਂ। ਰਵਨੀਤ ਬਿੱਟੂ ਨੂੰ ਤਾਂ ਸਮਝ ਵੀ ਹੈ ਤੇ ਰਵਨੀਤ ਬਿੱਟੂ ਦਾ ਤਜਰਬਾ ਵੀ ਹੈ, ਉਹ ਕਿਉਂ ਪੁੱਠਾ ਸਿੱਧਾ ਬੋਲਦਾ ਫਿਰ? ਬਿਲਕੁਲ ਸਹੀ। ਮੈਂ ਕਹਿੰਦਾ ਵਿਰੋਧੀ ਧਿਰ ਦੇ ਲੀਡਰ ਨੂੰ ਸਵਾਲ ਹੋਣੇ ਚਾਹੀਦੇ ਨੇ। ਵਿਰੋਧੀ ਧਿਰ ਦਾ ਲੀਡਰ ਜੇ ਕੁਝ ਪੁੱਠਾ ਸਿੱਧਾ ਕਰਦਾ, ਤੁਸੀਂ ਉਹਦੀ ਘੇਰਾਬੰਦੀ ਕਰੋ, ਪਰ ਮੈਂਬਰ ਪਾਰਲੀਮੈਂਟ ਦੇ ਬੋਲ ਤਾਂ ਸੰਸਦੀ ਸ਼ਬਦ ਤਾਂ ਹੋਣ। ਸਹੀ, ਬਿਲਕੁਲ ਸਹੀ ਹੈ। ਉਹਦੇ ਸ਼ਬਦਾਂ ਦੀ ਕੋਈ ਮਰਿਆਦਾ ਤਾਂ ਹੋਵੇ। ਉਹ ਇਸ ਹਵਾਲੇ ਤੋਂ ਸਮਝ ਆਉਂਦਾ ਕਿ ਕੀ ਬਿੱਟੂ ਨੂੰ ਵੀ ਕੋਈ ਟਾਸਕ ਮਿਲਿਆ ਹੋਇਆ, ਤੇ ਉਵੇਂ ਕੀ ਕੰਗਣਾ ਨੂੰ ਕੋਈ ਟਾਸਕ ਮਿਲਿਆ? ਇਸ ਲਈ ਕਿ ਉਸ ਟਾਸਕ ਦੇ ਤਹਿਤ ਬੋਲਿਆ ਜਾ ਰਿਹਾ, ਇਸ ਨੂੰ ਹਲਕੇ 'ਚ ਲੈ ਕੇ ਨਹੀਂ ਛੱਡਿਆ ਜਾ ਸਕਦਾ। ਇਹ ਗੰਭੀਰ ਮਸਲਾ ਹੈ। ਔਰ ਇਹਦਾ ਮਤਲਬ ਭਾਜਪਾ ਦੇ ਮਨ 'ਚ ਕਿਤੇ ਨਾ ਕਿਤੇ ਤਿੰਨ ਖੇਤੀ ਕਾਨੂੰਨ ਵਾਪਸ ਲਿਆਉਣ ਦੀ ਕਵਾਇਦ ਪਈ ਆ। ਉਸਦੇ ਬਾਰੇ ਆਪਾਂ ਪਹਿਲਾਂ ਵੀ ਸ਼ੰਕੇ ਪ੍ਰਗਟਾਉਂਦੇ ਰਹੇ, ਤੇ ਹੁਣ ਮੈਂਬਰ ਪਾਰਲੀਮੈਂਟ ਦੇ ਬੋਲਣ ਤੋਂ ਬਾਅਦ ਉਸੇ ਦਿਨ ਖੇਤੀਬਾੜੀ ਮੰਤਰੀ ਦੀ ਬੈਠਕ ਦੇ ਦਰਮਿਆਨ ਤੇ ਇੱਧਰ ਲੱਗ ਰਹੇ ਚੋਣਾਂ ਦੇ ਦਿਨਾਂ 'ਚ ਧਰਨਿਆਂ ਦੇ ਦਰਮਿਆਨ ਇਹ ਕਈ ਮਹੀਨੇ ਰੱਖਦਾ ਕਿ ਕੁਛ ਨਾ ਕੁਛ ਚੱਪ ਪੱਕ ਸਕਦਾ। ਹਾਂਜੀ, ਬਿਲਕੁਲ। ਦੇਖੋ, ਸਰਕਾਰ ਦੀਆਂ ਮਨਸ਼ਾ ਉੱਤੇ ਤਾਂ ਕਦੇ ਇਤਬਾਰ ਤਾਂ ਕਰਨਾ ਬਹੁਤ ਔਖਾ ਹੈ, ਪਰ ਜਿਸ ਤਰੀਕੇ ਦੀ ਮੈਜੋਰਟੀ ਹੈ ਇਸ ਟਾਈਮ ਹਾਊਸ ਦੇ ਵਿੱਚ, ਭਾਜਪਾ ਕੀ ਰਿਸਕ ਲੈ ਸਕਦੀ ਹੈ ਉਸ ਤਰੀਕੇ ਨਾਲ? ਕਿਉਂਕਿ TDP ਦੇ ਸਹਾਰੇ ਹੈ, RJD ਦੇ ਸਹਾਰੇ ਹੈ। ਨਹੀਂ, ਰਿਸਕ ਮੈਂ ਤਾਂ ਹੀ ਕਹਿ ਰਿਹਾ ਕਿ ਰਿਸਕ ਲੈਣ ਦੀ ਕਵਾਇਦ ਤਾਂ ਨਹੀਂ ਹੈਗੀ, ਪਰ ਇੱਕ ਮਾਹੌਲ ਨੂੰ ਚੈੱਕ ਕਰਨ ਲਈ ਥਰਮਾਮੀਟਰ ਤਾਂ ਲਾਇਆ ਜਾ ਸਕਦਾ। ਹਾਂਜੀ, ਬਿਲਕੁਲ। ਪੈਨਸਲਿਨ ਲਾ ਕੇ ਦੇਖੀ ਜਾ ਰਹੀ ਹੈ। ਤੇ ਜਿਹੜੇ ਨਾਲ ਗਏ ਨੇ, ਉਹ ਕੋਈ ਦੇਸ਼ ਤੇ ਥੋੜਾ ਗਏ ਨੇ, ਉਹ ਲਾਲਸਾਵਾਂ ਲਈ ਗਏ ਨੇ ਨਾ। ਬਿਲਕੁਲ। ਤੇ 2 ਬੁਰਕੀਆਂ ਵੱਧ ਪੈ ਜਾਣਗੀਆਂ ਜੇ ਸਿਰੇ ਲਾਉਣਾ ਹੋਵੇ ਕੰਮ, ਮੰਨ ਜਾਣਗੇ। ਮਤਲਬ ਜਿਹੜੀ ਮਾਇਆਵਤੀ ਕਹਿ ਰਹੀ ਹੈ ਹੁਣ ਕਿ ਹਾਂ ਜੀ ਇੱਕ ਦੇਸ਼ ਇੱਕ ਚੋਣ ਚੰਗਾ ਹੈ, ਉਹ ਪਹਿਲੇ ਦਿਨੇ ਸਮਰਥਨ ਕਰ ਰਹੀ ਹੈ। ਜਿਹਨੇ ਅਸਲ 'ਚ ਦਬਲੇ ਕੁਚਲੇ ਗਰੀਬ ਤਬਕੇ ਦੀ ਪੈਰਵੀ ਕਰਨੀ ਹੈ, ਜੇ ਉਹੀ ਸੱਤਾ ਨਾਲ ਮਿਲੀ ਹੈ ਤਾਂ ਫਿਰ ਹਿਸਾਬ ਲਾ ਲਓ ਕਿ ਕੁਝ ਵੀ ਸੰਭਵ ਹੈ ਫਿਰ ਤਾਂ। ਜੀ, ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਪੰਜਾਬ ਦੀ ਰਾਜਨੀਤੀ ਦਾ। ਆਪਾਂ ਅਕਸਰ ਹੀ ਇਹ ਖਬਰਾਂ ਪੜ੍ਹਦੇ ਰਹੇ ਹਾਂ ਸ਼ਰਮਾ ਜੀ, ਹੁਣ ਵੀ ਵੈਸੇ ਪ੍ਰਚਲਿਤ ਹੈ ਵੀ ਮੁੱਖ ਮੰਤਰੀ ਨੇ ਕੈਬਨਿਟ ਮੀਟਿੰਗ ਲਈ, ਕੈਬਨਿਟ ਜਦੋਂ ਮੀਟਿੰਗ ਹੁੰਦੀ ਹੈ ਤਾਂ ਮੁੱਖ ਮੰਤਰੀ ਉਹਦੇ 'ਚ ਜ਼ਾਹਰ ਜੀ ਗੱਲ ਹੈ ਕਿ ਮੁੱਖ ਚੇਅਰ, ਸੈਂਟਰ ਚੇਅਰ ਦੇ ਵਿੱਚ ਬੈਠੇ ਹੁੰਦੇ ਨੇ। ਪਰ ਇੱਕ ਮੀਟਿੰਗ ਪੰਜਾਬ ਕੈਬਨਿਟ ਦੀ ਹੋਈ ਹੈ, ਉਹਦੇ 'ਚ ਮੁੱਖ ਮੰਤਰੀ ਸਾਹਿਬ ਬਾਹਰ ਸੀਗੇ, ਕੇਜਰੀਵਾਲ ਅੰਦਰ ਸੀਗੇ। ਚਲੋ, ਜੇ ਇਸੇ ਹੈਡਿੰਗ ਨਾਲ ਵੀ ਖਬਰ ਹੁੰਦੀ ਕਿ ਪੰਜਾਬ ਕੈਬਨਿਟ ਦੀ ਬੈਠਕ ਮੁੱਖ ਮੰਤਰੀ ਨੇ ਲਈ, ਫਿਰ ਵੀ ਅਗਲੇ ਕਹਿ ਰਹੇ ਹੁੰਦੇ ਚਲ ਦਿੱਲੀ ਵਾਲੇ ਮੁੱਖ ਮੰਤਰੀ ਨੇ ਲਈ, ਹੁਣ ਤਾਂ ਦਿੱਲੀ ਵਾਲਾ ਮੁੱਖ ਮੰਤਰੀ ਵੀ ਨਹੀਂ ਗਾ ਜੀ। ਹਾਂਜੀ, ਬਿਲਕੁਲ ਸਹੀ ਕਿਹਾ ਤੁਸੀਂ। ਬਿਲਕੁਲ, ਫਿਰ ਵੀ ਕੁਛ ਨਾ ਕੁਛ ਲੁਕ ਜਾਂਦਾ, ਇਹਦੇ ਹੈਡਿੰਗ ਦੇ ਵਿੱਚ ਹੀ ਲੁਕ ਜਾਣਾ ਸੀ। ਪਾਰਟੀ ਸੁਪਰੀਮੋ ਹੈ, ਤੇ ਪਾਰਟੀ ਸੁਪਰੀਮੋ ਵੀ ਆਪਣੇ ਪਾਰਟੀ ਦੇ ਵਰਕਰਾਂ ਦੀ ਮੀਟਿੰਗ ਲਵੇ ਤਾਂ ਸਮਝ ਆਉਂਦਾ। ਬਿਲਕੁਲ ਸਹੀ ਹੈ। ਬਿਲਕੁਲ, ਪਾਰਟੀ ਦੇ ਸਮੁੱਚੇ ਲੀਡਰਾਂ ਨਾਲ ਆ ਕੇ ਪੰਜਾਬ ਬੈਠਕ ਕਰੇ, ਸਮਝ ਆਉਂਦਾ। ਜੇ ਪੰਜਾਬ ਦੇ ਲੀਡਰ ਦਿੱਲੀ ਜਾਂਦੇ ਨੇ, ਇਹਦਾ ਮਤਲਬ ਤਾਂ ਤਲਵੇ ਹੁੰਦੇ ਨੇ। ਦਿੱਲੀ ਜਾਣਾ, ਸੱਦਣਾ, ਇੱਥੋਂ ਬਾਈਆਂ ਨੇ ਜਾਣਾ ਤੇ ਉੱਥੋਂ ਇੱਕ ਨੇ ਆਉਣਾ, ਫਰਕ ਤਾਂ ਹੈਗਾ ਨਾ। ਹੈਗਾ ਹੀ ਹੈ, ਪੂਰਾ ਹੀ ਫਰਕ। ਤੇ ਪਰ ਉਹ ਵੀ ਇਹ ਗੱਲ ਤੁਹਾਡੀ ਦਰੁਸਤ ਹੈ ਕਿ ਇਹ ਅਕਸਰ ਇਹ ਹੈਡਿੰਗ ਲੱਗਦੇ ਆ ਕਿ
ਪੰਜਾਬ ਦੇ ਮੁੱਖ ਮੰਤਰੀ ਨੇ ਕੈਬਨਿਟ ਬੈਠਕ ਲਈ, ਤੇ ਇਹਦਾ ਮਤਲਬ ਕੈਬਨਿਟ ਬੈਠਕ ਮੁੱਖ ਮੰਤਰੀ ਨੂੰ ਹੀ ਲੈਣ ਦਾ ਅਧਿਕਾਰ ਹੈ। ਤੇ ਤੁਸੀਂ ਮੁੱਖ ਮੰਤਰੀ ਨੂੰ ਬਾਹਰ ਕਰਕੇ ਅੰਦਰ ਕੁੰਡੀ ਲਾ ਕੇ ਆਪ ਬੈਠਕ ਕਰੋ, ਇਹ ਕਿੱਥੋਂ ਜਾਇਜ਼ ਹੈ? ਇਹਦਾ ਮਤਲਬ ਪੂਰੀ ਤਰ੍ਹਾਂ ਨਾਲ ਪੰਜਾਬ ਸਰਕਾਰ, ਪੰਜਾਬ ਦੇ ਲੀਡਰ, ਪੰਜਾਬ ਦਾ ਸਿਸਟਮ ਇੱਕ ਵਾਰ ਫੇਰ ਕੇਜਰੀਵਾਲ ਤੇ ਉਹਦੀ ਟੀਮ ਦੇ ਕੰਟਰੋਲ 'ਚ ਆ ਗਿਆ। ਸਰਕਾਰ ਬਣਦਿਆਂ ਹੀ ਰਾਘਵ ਚੱਡਾ ਨੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਭਗਵੰਤ ਮਾਨ ਨੇ ਚੈਲੰਜ ਵੀ ਕੀਤਾ ਸੀ, ਉਹ ਚੇਅਰਮੈਨ ਨਹੀਂ ਲੱਗ ਸਕਿਆ ਸੀ, ਪਰ ਤਾਂ ਵੀ ਅਗਲਿਆਂ ਨੇ ਸੈਕਟਰੀਏਟ ਦੀ 8ਵੀਂ ਮੰਜ਼ਿਲ ਤੇ 5 ਨੰਬਰ ਕਮਰੇ 'ਚ ਆਪਣਾ ਬੰਦਾ ਤੇ ਉਹਦੇ ਨਾਲ ਦੇ ਫੀਲੇ ਬਿਠਾ ਕੇ ਮੰਤਰੀ ਨੇ ਫਾਈਲਾਂ ਚੈੱਕ ਕਰਨਾ, ਅਫਸਰਾਂ ਦੀਆਂ ਫਾਈਲਾਂ ਚੈੱਕ ਕਰਨ ਲਾਤਾ ਸੀ ਤੇ ਅਫਸਰ ਰਾਘਵ ਚੱਡਾ ਨੂੰ ਰਿਪੋਰਟ ਕਰਦੇ ਸੀ। ਇਹ ਸਭ ਦੇ ਦਰਮਿਆਨ ਕੇਜਰੀਵਾਲ ਐਪੀਸੋਡ ਵਾਪਰਿਆ, ਕੇਜਰੀਵਾਲ ਅੰਦਰ ਚਲਾ ਗਿਆ ਔਰ ਭਗਵੰਤ ਮਾਨ ਨੂੰ ਲੱਗਿਆ ਕਿ ਲੈ ਵੀ ਹੁਣ ਸਹੀ ਆ, ਔਰ ਬਿਲਕੁਲ ਭਗਵੰਤ ਮਾਨ ਨੇ ਕਾਫੀ ਹੱਦ ਤੱਕ ਪੰਜਾਬ ਦੇ ਪੂਰੇ ਸਿਸਟਮ ਤੇ ਆਪਣਾ ਕੰਟਰੋਲ ਕਰ ਲਿਆ ਸੀ। ਇੱਥੋਂ ਕਿ ਦਿੱਲੀ ਤੱਕ ਮਾਰ ਹੋ ਰਹੀ ਸੀ ਜੀ। ਪਰ ਜਿੱਦਾਂ ਹੀ ਅਰਵਿੰਦ ਕੇਜਰੀਵਾਲ ਆਏ, ਸਾਰਾ ਕੁਝ ਪਲਟ ਕੇ ਰਹਿ ਗਿਆ। ਹਾਂ, ਇਹਦੇ ਵਿੱਚ ਭਾਵਨਾ ਵਾਲਾ ਇੱਕ ਐਪੀਸੋਡ ਫੇਰ ਹੈ। ਦਿੱਲੀ ਦੇ ਵਿੱਚ ਆਤਸ਼ੀ ਨੇ ਜਦੋਂ ਕੁਰਸੀ ਸੰਭਾਲੀ ਤਾਂ ਉਹਨੇ ਆਪਣੇ ਬਰਾਬਰ ਆਪਣੀ ਵੱਖਰੀ ਕੁਰਸੀ ਢਾਈ, ਕਹਿੰਦੀ ਜੀ ਇਸ ਕੁਰਸੀ ਤੇ ਕੇਜਰੀਵਾਲ ਜੀ ਬੈਠਦੇ ਸੀ, ਇਹਦੇ ਪਤਾ ਨਹੀਂ ਮੈਂ ਬੈਠ ਸਕਦੀ। ਕਹਿੰਦੀ ਮੈਂ ਤਾਂ ਜੀ ਭਰਤ ਬਣ ਕੇ, ਜਿਵੇਂ ਉਹਨੇ ਖੜਾਵਾਂ ਰੱਖ ਕੇ ਡਿਊਟੀ ਨਿਭਾਈ ਸੀ, ਮੈਂ ਤਾਂ ਉਵੇਂ ਪਹਿਰੇਦਾਰੀ ਕਰ ਰਹੀ ਹਾਂ, ਅਸਲ 'ਚ ਮੁੱਖ ਮੰਤਰੀ ਤਾਂ ਕੇਜਰੀਵਾਲ ਨੇ, ਮੈਂ ਤਾਂ ਆਪ ਸਾਈਡ ਤੇ ਬੈਠੀ ਹਾਂ ਭਰਤ ਬਣ ਕੇ। ਉਹ ਜਿਹਨੇ ਮਾਲੀ ਤੇ ਕੇਸ ਕੀਤਾ ਨਾ, ਧਾਰਮਿਕ ਭਾਵਨਾ ਭੜਕੀਆਂ, ਮੈਂ ਉਹਨੂੰ ਲੱਭ ਰਿਹਾ ਹੁਣ 2 ਦਿਨ ਦਾ ਕਿ ਵੀ ਉਹ ਮਿਲ ਜਵੇ। ਹੁਣ ਨਹੀਂ ਉਹਦੀਆਂ ਭਾਵਨਾਵਾਂ ਭੜਕੀਆਂ ਕਿ ਆਤਸ਼ੀ ਆਪਣੇ ਆਪ ਨੂੰ ਭਰਤ ਦੱਸ ਰਹੀ ਹੈ ਤੇ ਕੇਜਰੀਵਾਲ ਦੀ ਤੁਲਨਾ ਭਗਵਾਨ ਰਾਮ ਨਾਲ ਕਰੀ ਜਾਂਦੀ ਹੈ। ਬਿਲਕੁਲ ਸਹੀ। ਹੁਣ ਕਿੱਥੇ ਆ ਉਹ? ਚਲੋ, ਤੇ ਇਸ ਸਭ ਦੇ ਦਰਮਿਆਨ ਪੰਜਾਬ ਦੀ ਦਿੱਲੀ ਵਾਲੀ ਪ੍ਰਕਿਰਿਆ ਦੇ ਬਰਾਬਰ ਹੀ ਪੰਜਾਬ ਦੀ ਕੈਬਨਿਟ ਦੇ ਵਿੱਚ ਫੇਰ ਬਦਲ ਦੀ ਖਬਰ ਆ ਗਈ। ਠੀਕ ਹੈ। ਤੇ ਜਦੋਂ ਖਬਰ ਆਈ ਤੇ ਤੈਅ ਹੋ ਗਿਆ ਜੀ ਕਿ 4 ਜਾ ਰਹੇ ਨੇ, ਬੜੇ ਔਖੇ। ਅਨਮੋਲ ਗਗਨ ਮਾਨ ਨੇ ਕਹਿੰਦੇ ਹਾਈ ਕਮਾਂਡ ਤੱਕ ਪਹੁੰਚ ਵੀ ਕੀਤੀ, ਬੂਹਾ ਬਾਹ ਵੀ ਖੜਕਾਇਆ, ਪਰ ਗੱਲ ਨਹੀਂ ਬਣੀ, ਹੈ ਨਾ। ਜੋੜਾ ਮਾਜਰਾ ਹੋਰਾਂ ਨੂੰ ਵੀ ਅਗਲੇ ਦਿਨ ਤੱਕ ਖਿੱਚਿਆ ਇਹ ਸਾਰੀ ਪ੍ਰਕਿਰਿਆ ਨੂੰ। ਸਭ ਤੋਂ ਦੇਰ ਨਾਲ ਅਸਤੀਫਾ ਉਹਦਾ ਹੀ ਆਇਆ, ਪਰ ਆਖਰ ਅਸਤੀਫਾ ਦੇਣਾ ਪਿਆ। ਚਾਰੇ ਤੌਰ ਤੇ 5 ਲਿਆਂਦੇ। ਤੇ ਇਹ ਸਭ ਤੋਂ ਪਹਿਲਾਂ ਜੀ ਯਾਦ ਕਰੋ, ਜਿੱਦਣ ਆਤਸ਼ੀ ਸਹੁੰ ਚੁੱਕ ਰਹੀ ਸੀ, ਉਧਰ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਰਵਾੜੀ 'ਚ ਰੋਡ ਸ਼ੋਅ ਕਰ ਰਹੇ ਸੀ। ਮਤਲਬ ਉੱਥੇ ਨਹੀਂ ਬੁਲਾਏ ਜੀ। ਚਲੋ ਅਗਲੇ ਕਹਿਣਗੇ ਦਿੱਲੀ ਦਾ ਪ੍ਰੋਗਰਾਮ, ਕੋਈ ਚੱਕਰ ਨਹੀਂ, ਵੀ ਇਹਦੇ ਵਿੱਚ ਤਾਂ ਕੋਈ ਗੈਰ ਸੰਵਿਧਾਨਕ ਨਹੀਂਗਾ। ਪਰ ਅਗਲੇ ਦਿਨ ਪੰਜਾਬ ਕੈਬਨਿਟ ਵਾਲੇ ਦਿੱਲੀ ਕੀ ਕਰਨ ਗਏ ਜੀ, ਇਹ ਚਰਚਾ ਖੂ। ਜਿਹੜੇ ਹੈਗੇ ਉਹ ਵੀ, ਜਿਹੜੇ ਬਣਨ ਜਾ ਰਹੇ ਸੀ ਉਹ ਵੀ ਕਹਿੰਦੇ ਉਹਨਾਂ ਦੀ ਬੈਠਕ ਕੇਜਰੀਵਾਲ ਜੀ ਲੈ ਰਹੇ ਸੀ ਤੇ ਭਗਵੰਤ ਮਾਨ ਜੀ ਮਹੱਲਾ ਕਲੀਨਿਕਾਂ ਦੇ ਬਠਿੰਡਾ 'ਚ ਉਦਘਾਟਨ ਕਰ ਰਹੇ ਸੀ। ਪੰਜਾਬ ਕੈਬਨਿਟ ਦੇ ਮੰਤਰੀਆਂ ਦੀ ਬੈਠਕ ਕੇਜਰੀਵਾਲ ਲੈ ਰਿਹਾ। ਪੰਜਾਬ ਦੇ ਆਮ ਆਦਮੀ ਪਾਰਟੀ ਦੇ MLAਆਂ ਦੀ ਬੈਠਕ ਸੰਦੀਪ ਪਾਠਕ ਲੈ ਰਿਹਾ। ਤੇ ਇਹ ਸਾਰੀ ਪ੍ਰਕਿਰਿਆ ਇੱਕ ਵਾਰ ਸਪਸ਼ਟ ਕਰਦੀ ਹੈ ਕਿ ਕੰਟਰੋਲ ਓਵਰਆਲ ਮੁੜ ਕੇ ਕੇਜਰੀਵਾਲ ਤੇ ਉਹਦੀ ਟੀਮ ਦਾ ਹੋ ਗਿਆ ਕਿ ਭਗਵੰਤ ਮਾਨ ਨੂੰ ਦਰਕਨਾਰ ਕੀਤਾ ਜਾ ਰਿਹਾ। ਪਹਿਲਾਂ ਉਸ ਨੂੰ ਬੋਲਣ ਤੋਂ ਰੋਕਣਾ, ਫਿਰ ਉਸ ਨੂੰ ਦਿੱਲੀ ਦੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ 'ਚ ਨਾ ਸੱਦਣਾ, ਫਿਰ ਪੰਜਾਬ ਦੇ ਕੈਬਨਿਟ ਮੰਤਰੀਆਂ ਨਾਲ ਕੁੰਡੀ ਲਾ ਕੇ ਕੇਜਰੀਵਾਲ ਦੀ ਬੈਠਕ ਕਰਨਾ ਤੇ ਭਗਵੰਤ ਮਾਨ ਨੂੰ ਬਠਿੰਡੇ 'ਚ ਰੋਡ ਸ਼ੋਅ ਕਰਨ ਭੇਜ ਦੇਣਾ। ਬੇਸ਼ੱਕ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਚੁਣੇ ਨੁਮਾਇੰਦਿਆਂ ਨਾਲ ਆਪਣੇ ਘਰੇ ਮੀਟਿੰਗ ਕੀਤੀ ਆ। 5 ਘਰੇ ਆਏ ਸੀ, ਹੈਨਾ। 5 ਦੇ ਵਿੱਚੋਂ ਮੈਂ ਦੇਖ ਰਿਹਾ ਸੀ ਕਿ ਮਤਲਬ 3 ਤਾਂ ਠੀਕ ਆ, ਚੌਥਾ ਗੁਲਦਸਤਾ ਇੱਕੋ ਗੁਲਦਸਤਾ 2 ਜਣਿਆਂ ਨੇ ਦੇ ਕੇ ਫੋਟੋ ਖਿਚਾਈ ਆ। ਪਤਾ ਨਹੀਂ ਕਿ ਲਿਆਉਣਾ ਭੁੱਲ ਗਿਆ ਜਾਂ ਕੀ ਆ, ਹੈਨਾ। ਚਲੋ, ਪਰ ਕੱਲ ਮੀਟਿੰਗ ਕਰਕੇ ਕਹਿੰਦੇ ਉਹਨੂੰ ਕਿਹਾ ਕਿ ਨੌਜਵਾਨ ਚਿਹਰੇ ਲਿਆਂਦੇ ਨੇ, ਨਵੀਂ ਸੋਚ ਲਿਆਂਦੀ ਹੈ, ਇਸ ਲਈ ਇਮਾਨਦਾਰੀ ਨਾਲ ਕੰਮ ਕਰਿਓ, ਹੈਨਾ। ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਪੰਜਾਬ ਦੇ ਲੋਕ ਤਾਂ ਹਿਸਾਬ ਲਾਉਣ ਲੱਗ ਪਏ ਵੀ 2.5 ਸਾਲਾਂ 'ਚ ਜੇ ਤੁਸੀਂ ਮਤਲਬ ਕਿ 24 ਮੰਤਰੀ ਬਣਾ ਲਏ, ਹੈਨਾ, ਤਾਂ ਅਗਲੇ 2.5 ਸਾਲਾਂ 'ਚ ਹੋਰ 24 ਬਣ ਗਏ ਤਾਂ 50 ਮੰਤਰੀ, 48-50 ਮੰਤਰੀ ਤਾਂ ਬਣ ਗਏ। ਤੁਹਾਡੇ 92 'ਚ ਤਾਂ ਅੱਧੇ ਤੋਂ ਉੱਪਰ ਮੰਤਰੀ ਬਣ ਗਏ। ਮਤਲਬ ਸਾਬਕਾ ਮੰਤਰੀ ਵਾਲੀ ਅੱਧਿਆਂ ਨੂੰ ਲੱਗ ਗਈ ਪੈਨਸ਼ਨ। ਤੇ ਇਹ ਹੁਣ ਬੋਝ ਨਹੀਂ ਖਜ਼ਾਨੇ ਤੇ। ਜੇ 18 ਮੰਤਰੀਆਂ ਨਾਲ ਸਰ ਸਕਦਾ ਹੈ ਜੀ, ਬਿਲਕੁਲ, ਤੁਸੀਂ ਕਹਿੰਦੇ ਹੋ ਅਸੀਂ ਤਾਂ 16 ਹੀ ਬਣਾਏ ਨੇ, ਪਰ ਸੱਚਾਈ ਇਹ ਹੈ ਕਿ 2.5 ਸਾਲਾਂ 24 ਬਣਾ ਲਏ। 7 ਤਾਂ ਤੁਸੀਂ ਤੋਰ ਤੇ, 4 ਕੱਲ ਤੋਰੇ, ਸਰਾਰੀ ਉਤੇ ਨਿੱਜਰ ਤੇ ਵਿਜੇ ਸਿੰਗਲਾ 3 ਪਹਿਲਾਂ ਤੋਰੇ, 7 ਇਹ ਤੌਰ ਤੇ 1 ਨੂੰ ਜਾਣਾ ਪਿਆ ਮੈਂਬਰ ਪਾਰਲੀਮੈਂਟ ਕਰਕੇ। ਮੀਥੇਅਰ 8 ਹੋ ਗਏ, 16 ਨਾਲ 8 24। ਤੇ ਚਲੋ ਜੇ ਮੀਥੇਅਰ ਨੂੰ ਆਪਾਂ ਕਹਿੰਦੇ MP ਵਾਲੀ ਪੈਨਸ਼ਨ ਆ ਤਾਂ ਬਾਕੀਆਂ ਨੂੰ ਤਾਂ ਸਾਰਿਆਂ ਨੂੰ ਸਾਬਕਾ ਮੰਤਰੀ ਵਾਲੀ ਲੱਗਣੀ ਆ ਨਾ। ਤੇ ਉਹ ਬੋਝ ਕਿਹਦੇ ਤੇ ਆ? ਤੇ ਅਗਲੇ 2.5 ਸਾਲਾਂ 'ਚ ਪਤਾ ਨਹੀਂ ਅਜੇ ਹੋਰ ਕਿੰਨੇ ਨੇ ਬਣਨਾ, ਕਿਉਂਕਿ 2 ਵਾਲੀ ਆਪਾਂ ਕੱਲ ਗੱਲ ਕਰਕੇ ਹਟੇ, ਤੁਸੀਂ ਬੁੱਲਟ ਕਾ ਕੇ ਰੱਖਿਆ।
ਪਰ ਇਹ ਸਭ ਪ੍ਰਕਿਰਿਆ ਦੇ ਦਰਮਿਆਨ ਇੱਕ ਵਾਰ ਫੇਰ ਪੰਜਾਬ ਸਰਕਾਰ ਤੇ, ਕਿਉਂਕਿ ਇੱਕ ਦਿਨ ਪਹਿਲਾਂ 5 ਮੰਤਰੀਆਂ 'ਚ ਫੇਰ ਬਦਲ ਹੁੰਦਾ ਹੈ, ਉਸੇ ਦਿਨੇ OSD ਨੂੰ ਤੋਰਿਆ ਜਾਂਦਾ ਹੈ। ਤੇ OSD ਬਾਰੇ ਹੁਣ ਚਰਚਾ ਕਿ ਧੂਰੀ ਤੋਂ ਰਿਪੋਰਟਾਂ ਠੀਕ ਨਹੀਂ ਸੀਗੀਆਂ ਜੀ, ਧੂਰੀ 'ਚ ਕੰਮ ਕਰਦੇ ਹਵਾਲੇ ਨਾਲ ਓਵਰ ਕਲੈਵਰ ਹੋ ਰਿਹਾ ਸੀਗਾ ਜੀ ਹੈ। ਪਰ ਦੂਏ ਕਹਿਣ ਵਾਲੇ ਇਹ ਕਹਿੰਦੇ ਨੇ ਕਿ ਨਹੀਂ, ਇਹਦੇ ਪਿੱਛੇ ਕੇਜਰੀਵਾਲ ਉਹਨਾਂ ਦੀ ਟੀਮ ਆ, ਉਹ ਕਹਿੰਦੇ ਕਿ ਭਗਵੰਤ ਮਾਨ ਦੇ ਨੇੜਲਿਆਂ ਨੂੰ ਪਰੇ ਕਰੋ। ਸੋ ਇਹ ਉਸ ਦਬਾਅ 'ਚ ਹੋਇਆ। ਕਹਿੰਦੇ ਇੱਕ ਹੋਰ ਕਹਿੰਦੇ ਨੇੜਲਾ ਮਿੱਤਰ ਕਹਿੰਦੇ ਆਪਣੀ ਕੁਰਸੀ ਬਚਾ ਗਿਆ, ਪਰ ਨਜ਼ਰ ਕਹਿੰਦੇ ਉਹਦੇ ਪਰ ਵੀ ਆ, ਉਹ ਵੀ ਤੋਰਿਆ ਜਾ ਸਕਦਾ, ਕਿਉਂਕਿ ਸਲਾਹਕਾਰਾਂ ਦੀ ਸਲਾਹ ਵੀ ਤਾਂ ਮਾਰ ਰਹੀ ਹੈ ਨਾ ਕਹਿੰਦੇ। ਹਾਂਜੀ ਬਿਲਕੁਲ। ਸੋ ਇਸ ਲਈ ਇਹ ਸਾਰੀ ਪ੍ਰਕਿਰਿਆ ਤੇ ਵੀ ਕਹਿੰਦੇ ਹਾਈ ਕਮਾਂਡ ਦੀ ਖਾਸੀ ਨਜ਼ਰ ਹੈ। ਸੋ ਇਸ ਲਈ ਇੱਕ ਵਾਰ ਫੇਰ ਪੰਜਾਬ ਤੇ ਦਿੱਲੀ ਦਾ ਕੰਟਰੋਲ ਜੀ, ਕੀ ਇਹਦਾ ਫਾਇਦਾ ਮਿਲਣਾ ਆਉਣ ਵਾਲੇ ਦਿਨਾਂ 'ਚ ਭਗਵੰਤ ਮਾਨ ਨੂੰ ਜਾਂ ਪੰਜਾਬ ਲਈ ਨੁਕਸਾਨਦੇਹ ਆ? ਪਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਦੀ ਉਹ ਹਾਈ ਕਮਾਂਡ ਹੁਣ ਦਰਕਨਾਰ ਕਰ ਰਹੀ ਹੈ। ਪਰ ਇਹਦੇ ਲਈ ਜ਼ਿੰਮੇਵਾਰ ਕੌਣ? ਸਵਾਲ ਵੱਡਾ ਇਹ ਹੈ ਪ੍ਰਵੀਨ ਜੀ ਕਿ ਜਦੋਂ ਛੋਟੇਪੁਰ ਨੂੰ ਤੋਰਿਆ, ਕਿ ਤੁਸੀਂ ਬੋਲੇ ਸੀ, ਜਦੋਂ ਫੂਲਕਾ ਹੋਰਾਂ ਨੂੰ ਤੋਰਿਆ ਹੈ, ਜਦੋਂ ਮਤਲਬ ਕਿ ਸੁਖਪਾਲ ਖਹਿਰਾ ਨਾਲ ਜੋ ਹੋਈ, ਜੋ ਗਾਂਧੀ ਨਾਲ ਹੋਈ ਹੈ ਨਾ, ਜੋ ਘੁੱਗੀ ਉਹਨਾਂ ਨਾਲ ਜਿਵੇਂ ਕਰਕੇ ਘਰ ਨੂੰ ਭੇਜੇ, ਉਸ ਸਮੇਂ ਤੁਸੀਂ ਰਿਐਕਟ ਕੀਤਾ ਨਹੀਂ? ਤੇ ਜੇ ਉਹਨਾਂ ਨਾਲ ਹੋਈ ਆ ਫਿਰ ਤੁਹਾਡੇ ਨਾਲ ਵੀ ਹੋ ਸਕਦੀ ਹੈ, ਤੇ ਉਹ ਦਿਨ ਕਦੇ ਵੀ ਨੇੜੇ ਆ ਸਕਦੇ ਨੇ। ਤੇ ਜੇ 3 ਮਹੀਨੇ ਪਹਿਲਾਂ ਸੋਚਿਆ ਹੋਇਆ, 3 ਮਹੀਨੇ ਬਾਅਦ ਪੰਜਾਬ ਦੀ ਕੈਬਨਿਟ 'ਚ ਰੱਦੋ ਬਦਲ ਫੇਰ ਬਦਲ ਹੋ ਸਕਦਾ, ਤਾਂ ਹੁਣ ਜੋ ਸੋਚਿਆ ਜਾ ਰਿਹਾ ਉਹ ਮਹੀਨੇ ਖੰਡ ਨੂੰ ਹੋ ਸਕਦਾ। ਤੇ ਮੰਨਿਆ ਜਾ ਰਿਹਾ ਕਿ ਅਜੇ ਵੱਡਾ ਤੂਫਾਨ ਆਉਣਾ ਬਾਕੀ ਹੈ ਪੰਜਾਬ ਸਰਕਾਰ 'ਚ, ਵੱਡਾ ਝਟਕਾ ਲੱਗਣਾ ਅਜੇ ਬਾਕੀ ਹੈ। ਸੋ ਕੀ ਉਸ ਸਮੇਂ ਤੁਹਾਡੇ ਨਾਲ ਕੋਈ ਖਲੋਊਗਾ, ਇਹ ਵੀ ਸਵਾਲ ਖੜਾ। ਅਸਲ ਦੇ ਵਿੱਚ ਇੱਕ ਜਦੋਂ ਤੁਸੀਂ ਗੱਲਬਾਤ ਕਰ ਰਹੇ ਸੀ ਨਾ ਕਿ ਫਲਾਂ ਚੀਜ਼ਾਂ ਵਾਪਰੀਆਂ ਨੇ, ਪਿਹੋਵਾ ਦੀ ਸੀਟ ਤੋਂ ਮੁੱਖ ਮੰਤਰੀ ਸਾਹਿਬ ਦੀ ਧਰਮ ਪਤਨੀ ਨੂੰ ਟਿਕਟ ਵਾਲੀ ਜਿਹੜੀ ਚਰਚਾ ਉਹ ਵੀ ਬੰਦ ਹੋ ਗਈ। ਪਹਿਲਾਂ ਉਹ ਚਰਚਾ ਦੇਖੋ, ਉਹਦੇ ਵਿੱਚ 2-3 ਚੀਜ਼ਾਂ ਨੇ। ਪਹਿਲਾਂ ਕਿਸੇ ਸਮੇਂ ਸੰਗਰੂਰ ਸੀਟ ਤੋਂ ਜਦੋਂ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਦੀ ਜਿਮਨੀ ਚੋਣ ਆਈ ਸੀ, ਸਰਕਾਰ ਬਣਦਿਆਂ ਹੀ ਭਗਵੰਤ ਮਾਨ ਦੇ ਅਸਤੀਫੇ ਨਾਲ, ਤਦ ਵੀ ਚਰਚਾ ਚੱਲੀ ਸੀ ਭਗਵੰਤ ਮਾਨ ਹੋਰਾਂ ਦੀ ਭੈਣ ਲੜ ਸਕਦੀ ਹੈ। ਪਰ ਉੱਥੇ ਵੀ ਰਿਪੋਰਟਾਂ ਨੇ ਕਹਿਤਾ ਕਿ ਗੱਲ ਨਹੀਂ ਬਣਦੀ ਸੀ ਤੇ ਜਦੇ ਭੱਜੇ, ਹੈ ਨਾ। ਹੁਣ ਇੱਥੇ ਵੀ ਜੇ ਗੱਠਜੋੜ ਹੋਇਆ ਹੁੰਦਾ ਤਾਂ ਜ਼ਰੂਰ ਪਰਿਵਾਰ ਕੋਈ ਲੜਦਾ। ਪਰ ਤੁਹਾਡੀ ਗੱਲ ਦਰੁਸਤ ਹੈ ਕਿ ਹੋ ਸਕਦਾ ਕੋਸ਼ਿਸ਼ਾਂ ਹੁਣ ਵੀ ਹੋਈਆਂ, ਹੁਣ ਹਾਈ ਕਮਾਂਡ ਨੇ ਨਾ ਟਿਕਟ ਦਿੱਤੀ ਹੋਵੇ। ਨਹੀਂ, ਹੁਣ ਤਾਂ ਚਰਚਾਵਾਂ ਹੀ ਬੰਦ ਹੋਈਆਂ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਆਪਾਂ ਮੈਡੀਕਲ ਸੀਟਾਂ ਦੀ। ਪੰਜਾਬ ਦੇ ਵਿੱਚ ਕਹਿੰਦੇ NRI ਕੋਟੇ ਦਾ ਜਿਹੜਾ ਧੰਦਾ ਬੰਦ ਹੋਣਾ ਚਾਹੀਦਾ, ਸੁਪਰੀਮ ਕੋਰਟ ਨੇ ਕਿਹਾ। ਇਹ ਕਿਸੇ ਸਿਆਸੀ ਲੀਡਰ ਦਾ ਬਿਆਨ ਨਹੀਂਗਾ ਪ੍ਰਵੀਨ ਜੀ, ਇਹ ਬਹੁਤ ਵੱਡਾ ਗੰਭੀਰ ਮਸਲਾ ਔਰ NRI ਭਰਾਵਾਂ ਨਾਲ ਜੁੜਿਆ ਜੀ। ਪੰਜਾਬ ਦੇ ਵਿੱਚ ਮੈਡੀਕਲ ਕਾਲਜਾਂ 'ਚ MBBS ਦੀ ਪੜ੍ਹਾਈ ਹੋਵੇ, ਡੈਂਟਲ ਦੀ ਪੜ੍ਹਾਈ ਹੋਵੇ, ਉਹਦੇ ਵਿੱਚ NRI 15% ਕੋਟਾ ਫਿਕਸ ਹੈ ਜੀ। ਕਿ NRI ਪਰਿਵਾਰਾਂ ਦੇ ਬੱਚੇ ਜੇ ਇੱਥੋਂ ਭਾਰਤ ਆ ਕੇ, ਪੰਜਾਬ ਆ ਕੇ MBBS ਕਰਨਾ ਚਾਹੁੰਦੇ ਨੇ ਜਾਂ ਡੈਂਟਲ ਦੇ ਡਾਕਟਰੀ ਕਰਨਾ ਚਾਹੁੰਦੇ ਨੇ, ਤਾਂ ਉਹਨਾਂ ਦੇ ਲਈ 15% ਕੋਟਾ ਫਿਕਸ ਹੈ। ਜੇ ਉਹ ਸੀਟਾਂ ਨਹੀਂ ਭਰਦੀਆਂ ਤਾਂ ਉਹ ਜਨਰਲ ਸੀਟਾਂ 'ਚ, ਆਮ ਸੀਟਾਂ 'ਚ ਤਬਦੀਲ ਹੋ ਜਾਂਦੀਆਂ ਨੇ, ਫਿਰ ਉਹਦੀ ਭਰਤੀ ਉਵੇਂ ਹੁੰਦੀ ਹੈ। ਪਰ NRI ਫੀਸ ਚੰਗੀ ਮੋਟੀ ਖਾਸੀ ਫੀਸ ਹੈ, ਉਹਦੇ ਨਾਲ ਠੀਕ ਠਾਕ ਪੈਸਾ ਵੀ ਆਉਂਦਾ। ਪਰ ਪੰਜਾਬ ਸਰਕਾਰ ਨੇ ਉਹ ਤੋਂ ਇੱਕ ਅਗਲਾ ਕਦਮ ਚੁੱਕਿਆ। ਹਾਂਜੀ, ਇਹ ਕਹਿੰਦੇ ਜੀ ਜੇ NRI ਸੀਟ ਨੂੰ ਅਸੀਂ ਇਕੱਲੇ NRI ਪਰਿਵਾਰ ਤੱਕ ਸੀਮਿਤ ਨਹੀਂ ਰੱਖਾਂਗੇ, ਉਹਨਾਂ ਦੇ ਰਿਸ਼ਤੇਦਾਰਾਂ ਤੱਕ ਵੀ ਰਿਸ਼ਤੇਦਾਰਾਂ ਤੱਕ ਲੈ ਜਾਵਾਂਗੇ। ਮਤਲਬ ਚਾਚਾ ਚਾਚੀ, ਤਾਇਆ ਤਾਈ, ਮਾਮਾ ਮਾਮੀ, ਭੂਆ ਫੁੱਫੜ, ਉਹਨਾਂ ਦੇ ਜਵਾਕ ਵੀ ਇਸ ਕੋਟੇ 'ਚ ਆ ਜਾਣਗੇ ਜੀ। ਤੇ ਇਸ ਨੂੰ ਲੈ ਕੇ ਚੁਣੌਤੀ ਦਿੱਤੀ ਗਈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ। ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਰੱਦ ਕਰਤਾ ਵੀ ਇਹ ਥੋੜਾ ਗਲਤ ਤਰੀਕਾ ਕਿ NRI ਸੀਟ NRI ਤੱਕ ਤਾਂ ਹੋ ਸਕਦੀ ਹੈ, ਤਾਂ ਉਹਦੇ ਰਿਸ਼ਤੇਦਾਰਾਂ ਲਈ NRI ਕੋਟਾ ਕਿੱਥੋਂ ਹੋ ਗਿਆ? ਤੇ ਇਸ ਨੂੰ ਜਦੋਂ ਹਾਈ ਕੋਰਟ ਨੇ ਰੱਦ ਕੀਤਾ ਤੇ ਇਹ ਜਨਾਬ ਉਸ ਫੈਸਲੇ ਦੇ ਉਲਟ ਚੁਣੌਤੀ ਦਿੰਦੇ ਸੁਪਰੀਮ ਕੋਰਟ ਪਹੁੰਚ ਗਏ। ਸੁਪਰੀਮ ਕੋਰਟ ਨੇ ਸਿੱਧੀ ਝਾੜ ਲਈ। 3 ਬੈਂਚੀ ਜੱਜ ਸੀਗੇ, ਚੰਦਰਚੂੜ ਸਾਹਿਬ ਉਹਦੀ ਅਗਵਾਈ ਕਰ ਰਹੇ ਸੀਗੇ, ਚੀਫ ਜਸਟਿਸ ਸਾਹਿਬ, ਤੇ ਉਹਨਾਂ ਨੇ ਚੰਗੀ ਕਲਾਸ ਲਈ। ਕਹਿੰਦੇ ਤੁਸੀਂ ਧੰਦਾ ਖੋਲਿਆ NRIਆਂ ਦੇ ਨਾਂ ਤੇ, ਤੁਸੀਂ ਦੱਸੋਗੇ NRI ਦੀ ਪਰਿਭਾਸ਼ਾ ਕੀ ਆ ਹੁਣ? ਸਹੀ। ਤੇ ਕਹਿੰਦੇ ਤੁਸੀਂ ਸੀਟਾਂ ਵੇਚਣ ਦਾ ਧੰਦਾ ਕਰਦੇ ਹੋ, ਤੁਹਾਡਾ ਇਹ ਕੰਮ ਹੈ। ਇਹਦੇ ਪਰ ਪੂਰਨ ਬੈਨ ਲਾਉਂਦੇ ਆ ਕਹਿੰਦੇ। ਤੇ ਉਸ ਹਵਾਲੇ ਨਾਲ ਹੁਣ 15% ਜਿਹੜੀਆਂ ਸੀਟਾਂ NRI ਲਈ ਨੇ, ਉਹ NRI ਲਈ ਤਾਂ ਨਾਮਜ਼ਦ ਨੇ, ਜਿਹੜੇ ਅਸਲ 'ਚ NRI, ਪਰ ਅੱਗੇ ਉਹਨਾਂ ਦੇ ਰਿਸ਼ਤੇਦਾਰ ਨੂੰ ਅਲਾਟ ਨਹੀਂ ਹੋ ਸਕਦੀਆਂ ਕਿ ਮੈਂ ਜੀ ਉਹਨਾਂ ਦਾ ਗਵਾਂਢੀ ਹਾਂ
ਹੈ ਨਾ ਜੀ। ਮੈਂ ਉਹਨਾਂ ਦਾ ਜ਼ਮੀਨ ਖਰੀਦੀ ਹੋਈ ਹੈ ਜੀ, ਮੈਂ ਰਿਸ਼ਤੇਦਾਰ ਲੱਗਦਾ, ਆ ਜੀ ਰਾਸ਼ਨ ਕਾਰਡ 'ਚ ਨਾਂ ਹੈਗਾ ਸੀ ਜੀ ਸਾਡਾ ਪਹਿਲਾਂ, ਅਸੀਂ ਇੱਕੋ ਸਰੀਕੇ 'ਚੋਂ ਆ ਜੀ, ਏਦਾਂ ਨਹੀਂ ਹੁਣ ਚੱਲੂਗਾ ਤਾਂ। ਸੋ ਇਹ ਕਿਤੇ ਨਾ ਕਿਤੇ ਮੈਂ ਕਹਿੰਦਾ ਇਕੱਲੀ ਸੀਟ ਵੇਚਣ ਵਾਲੀ ਪਹਿਲੂ ਕਾਲਜ ਯੂਨੀਵਰਸਿਟੀ ਤੱਕ ਇਹ ਨਹੀਂ, ਇਹ ਸੀਟ ਤਹਿਤ ਐਡਮਿਸ਼ਨ ਦਿਵਾਉਣ ਦੇ ਲਈ ਵੀ ਕਿੰਨੇ ਆਪਣੀ ਜੇਬ ਗਰਮ ਕਰਦੇ ਹੋਣ, ਇਹ ਵੀ ਇੱਕ ਪਹਿਲੂ ਹੈ। ਤੈਨੂੰ ਇਹ ਸੀਟ ਦਵਾ ਦਿੰਨੇ ਆ, ਆਪਣੇ ਕੋਲੇ ਫਾਰਮੂਲਾ ਹੈਗਾ, ਪਹਿਲਾਂ ਵਿਕਦੀਆਂ ਰਹੀਆਂ NRI ਸੀਟਾਂ, ਪਹਿਲਾਂ ਵੀ ਵਿਕਦੀਆਂ ਰਹੀਆਂ ਬਾਦਲਾਂ ਕਾਂਗਰਸੀਆਂ ਦੇ ਟਾਈਮ ਵੀ। ਸੋ ਪਰ ਇਹ ਪੱਕੀ ਮੋਹਰ, ਇਹ ਕਹਿੰਦੇ ਨਾ ਅਸੀਂ ਸੰਵਿਧਾਨਕ ਕੰਮ ਕਰਦੇ ਹਾਂ ਕਿ ਜਿਵੇਂ ਅਸੀਂ ਲਓ ਜੀ ਪੰਚਾਇਤੀ 'ਚ ਸੋਧ ਕਰਤੀ ਕਿ ਹੁਣ ਚੋਣ ਨਿਸ਼ਾਨਾਂ ਦੇ ਉੱਤੇ ਚੋਣ ਨਹੀਂ ਹੋਊਗੀ। ਭਰਾਵਾ ਚੋਣ ਨਿਸ਼ਾਨਾਂ ਤੇ ਪਹਿਲਾਂ ਵੀ ਨਹੀਂ ਲੋਕ ਲੜਦੇ ਸੀ। ਹਾਂਜੀ ਬਿਲਕੁਲ। ਪਰ ਤੁਸੀਂ ਕਹਿੰਦੇ ਅਸੀਂ ਕੋਕੇ ਜੜਨੇ ਆ, ਪੱਕੀ ਮੋਹਰ ਲਾਤੀ। ਉਸੇ ਤਰ੍ਹਾਂ ਇੱਧਰ ਵੀ ਇਹ ਪੱਕੀ ਮੋਹਰ ਲਾਉਣ ਨੂੰ ਫਿਰਦੇ ਸੀ ਕਿ ਆਪਾਂ ਫਾਰਮੂਲਾ ਹੀ ਲਿਆਓ। ਸੋ ਉਹ ਖਾਰਜ ਕਰਤਾ। ਸੁਪਰੀਮ ਕੋਰਟ ਨੇ ਬਹੁਤ ਸਿਆਣਾ ਫੈਸਲਾ ਕੀਤਾ। ਜੀ ਹੁਣ ਤਾਂ ਚੀਜ਼ਾਂ ਦੇ ਵਿੱਚ ਤਰਮੀਮ ਸੀ, ਸੋਧ ਸੀ, ਪਰ ਉਦੋਂ ਕੋਈ 4 ਪੈਰ ਗਾਂਹ ਹੀ ਰੱਖੇ ਜਾ ਰਹੇ ਸ਼ਰਮਾ ਜੀ, ਪਛਾਣ ਹੀ ਰੱਖੇ ਜਾ ਰਹੇ। ਡਾਕਟਰਾਂ ਦੀ ਗੱਲ ਕਰੀਏ ਸ਼ਰਮਾ ਜੀ, ਡਾਕਟਰਾਂ ਦੇ ਬਾਰੇ ਕਿਹਾ ਜਾਂਦਾ ਕਿ ਉਹ ਜ਼ਿੰਦਗੀਆਂ ਦੇਣ ਵਾਲੇ ਨੇ। ਇੱਕ ਸੋਸ਼ਲ ਮੀਡੀਆ ਉੱਤੇ ਮੈਂ ਕਥਨ ਪੜ੍ਹ ਰਿਹਾ ਸੀਗਾ, ਕਹਿੰਦੇ ਡਾਕਟਰ ਤੇ ਰੱਬ ਦੇ ਨਾਲ ਕਦੇ ਨਾ ਵਿਗਾੜੋ। ਕਹਿੰਦੇ ਜੇ ਰੱਬ ਠੀਕ ਹੈ ਤਾਂ ਤੁਸੀਂ ਡਾਕਟਰ ਦੇ ਨਾਲ ਡਾਕਟਰਾਂ ਕੋਲੇ ਜਾਣ ਦੀ ਲੋੜ ਨਹੀਂ, ਤੇ ਜੇ ਡਾਕਟਰ ਤੁਹਾਡੇ ਨਾਲ ਗਲਤ ਹੋ ਗਿਆ ਤੇ ਰੱਬ ਕੋਲੇ ਭੇਜ ਦਿਓ। ਮਤਲਬ ਇਸ ਤਰੀਕੇ ਦਾ ਉਹਨੇ ਸਟਾਇਰ ਕੀਤੀ। ਵੈਸੇ ਏਦਾਂ ਹੁੰਦਾ ਨਹੀਂ ਗਾ ਖਰ, ਇਹ ਤਾਂ ਇਹ ਹੈ ਕਿ ਚਲੋ ਜੋ ਕਈ ਵਾਰੀ ਹਲਕੀਆਂ ਫੁਲਕੀਆਂ ਚੀਜ਼ਾਂ ਆਪਾਂ ਪੜ੍ਹ ਲੈਂਦੇ ਹਾਂ। ਭਾਰਤ ਦੇ ਵਿੱਚ ਜਿਹੜਾ ਡਾਕਟਰਾਂ ਦੇ ਵਿੱਚ ਖੁਦਕੁਸ਼ੀਆਂ ਦਾ ਰੁਝਾਨ ਹੈ ਜੀ, ਉਹ ਖਾਸਾ ਵੱਧਦਾ ਜਾ ਰਿਹਾ, ਜਿਹੜਾ ਕਿ ਕਾਫੀ ਚਿੰਤਾਜਨਕ ਹੈ। ਲੰਘੇ ਕੁਝ ਕੁ ਦਿਨਾਂ ਦੀ ਉਹ ਗੱਲ ਹੈ। ਪੰਜਾਬ ਦਾ ਨੌਜਵਾਨ ਹੈ ਨਵਦੀਪ ਸਿੰਘ, ਠੀਕ ਹੈ ਜੀ। 2017 ਚ ਉਹਨੇ ਨੀਟ ਦਾ ਟੌਪਰ ਸੀਗਾ। 2017 ਦਾ ਨੀਟ ਦਾ ਟੌਪਰ ਨਵਦੀਪ ਸਿੰਘ ਨੇ ਹਾਲ ਹੀ ਚ ਆਤਮ ਹੱਤਿਆ ਕੀਤੀ ਹੈ। ਅੱਛਾ ਜੀ, ਠੀਕ ਹੈ। ਤੇ ਇਸ ਘਟਨਾ ਨੇ ਇੱਕ ਵਾਰ ਫਿਰ ਚਰਚਾ ਛੇੜੀ ਕਿ ਕੀ ਮੈਡੀਕਲ ਖੇਤਰ ਚ ਸਾਰਾ ਕੁਝ ਠੀਕ ਹੈ, ਚਾਹੇ ਡਾਕਟਰੀ ਪੜ੍ਹਾਈ ਕਰਨ ਵਾਲੇ ਬੱਚੇ ਹੋਣ ਜੀ, ਚਾਹੇ ਡਾਕਟਰ ਪ੍ਰੈਕਟਿਸ ਕਰਨ ਵਾਲੇ ਹੋਣ, ਚਾਹੇ ਨੌਕਰੀ ਚ ਹੋਣ। ਇਹ ਸਾਰੀ ਪ੍ਰਕਿਰਿਆ ਤੇ ਜਦੋਂ ਝਾਤ ਮਾਰਦੇ ਹੋ ਤਾਂ ਬੜੇ ਦਰਦ ਭਰੇ ਔਰ ਭਿਆਨਕ ਅੰਕੜੇ ਸਾਹਮਣੇ ਆਉਂਦੇ ਆ ਜੀ ਕਿ ਭਾਰਤ ਚ ਹਰ ਦੂਜਾ ਡਾਕਟਰ ਤਣਾਅ ਚ ਹੈ। ਮਤਲਬ 50% ਇਹਦਾ ਮਤਲਬ ਲਗਭਗ ਹਰ ਦੂਜਾ ਡਾਕਟਰ ਤਣਾਅ ਚ ਹੈ। ਤੇ ਭਾਰਤ ਚ ਹਰ ਸਾਲ 350 ਤੋਂ ਵੱਧ ਡਾਕਟਰ ਸੁਸਾਈਡ ਕਰਦੇ। ਮਤਲਬ ਜਦੋਂ ਪੰਜਾਬ ਚ ਆਪਾਂ ਝਾਤ ਮਾਰਦੇ ਹਾਂ ਤਾਂ ਆਪਾਂ ਨੂੰ ਫਿਕਰ ਪੈਂਦਾ ਕਿ ਪੰਜਾਬ ਚ ਕਿਸਾਨ, ਖੇਤ ਮਜ਼ਦੂਰਾਂ ਦੀ ਆਤਮ ਹੱਤਿਆ ਬਹੁਤ ਵੱਧ ਰਹੀ। ਬਿਲਕੁਲ ਬਿਲਕੁਲ ਜੀ, ਹੈ ਨਾ। ਪਰ ਜਦੋਂ ਇਸ ਹਵਾਲੇ ਨਾਲ ਦੇਖਦੇ ਹਾਂ ਤਾਂ ਆਹ ਵੀ ਇੱਕ ਫਿਕਰਮੰਦੀ ਵਾਲਾ ਪਹਿਲੂ ਹੈ। ਤੁਸੀਂ ਅੰਦਾਜ਼ਾ ਲਾਓ ਕਿ ਪਿਛਲੇ 5 ਸਾਲਾਂ ਚ ਵਿਦਿਆਰਥੀ ਵਿੰਗ ਦੇ ਵਿੱਚ ਜਿਹੜੀਆਂ ਸੁਸਾਈਡ ਦੀਆਂ ਖਬਰਾਂ ਆ ਰਹੀਆਂ, ਸਭ ਤੋਂ ਵੱਧ ਸੁਸਾਈਡ ਮੈਡੀਕਲ ਖੇਤਰ ਹੋ ਰਿਹਾ। ਪਿਛਲੇ 5 ਸਾਲਾਂ ਦੇ ਵਿੱਚ 119 ਮੈਡੀਕਲ ਵਿਦਿਆਰਥੀਆਂ ਨੇ ਸੁਸਾਈਡ ਕੀਤਾ, ਜਦੋਂ ਕਿ IIT ਦੇ ਵਿੱਚ 39 ਵਿਦਿਆਰਥੀ ਨੇ, ਜਦੋਂ ਕਿ NIT ਦੇ ਵਿੱਚ 25 ਨੇ, ਤੇ IIM ਦੇ ਵਿੱਚ 4 ਬੱਚਿਆਂ ਨੇ ਸੁਸਾਈਡ ਕੀਤਾ। ਸੋ ਇਹ, ਪਰ ਜਦੋਂ ਮੈਂ ਅੰਕੜੇ ਦੇਖਦਾ ਓਵਰਆਲ ਵਿਦਿਆਰਥੀਆਂ ਵਾਲੇ ਤਾਂ ਬੜਾ ਫਿਕਰ ਪੈਦਾ ਹੁੰਦਾ। ਭਾਰਤ ਚ 2016 ਤੋਂ 2021 ਦੇ ਦਰਮਿਆਨ ਲਗਾਤਾਰ ਆਤਮ ਹੱਤਿਆਵਾਂ ਕਰਨ ਦੀ ਗਿਣਤੀ ਵਧੀ ਹੈ। 2016 ਚ 9478 ਵਿਦਿਆਰਥੀਆਂ ਨੇ ਆਤਮ ਹੱਤਿਆ ਕੀਤੀ, ਵਿਦਿਆਰਥੀਆਂ ਦੀ ਓਵਰਆਲ, ਉਹਦੇ ਵਿੱਚ ਵੱਖ-ਵੱਖ ਸਾਰੇ ਵਿਦਿਆਰਥੀ ਆਉਂਦੇ ਆ ਜੀ ਜੀ। 2017 ਚ ਗਿਣਤੀ ਵੱਧ ਕੇ 9900 ਹੋ ਗਈ। 2018 ਚ ਗਿਣਤੀ 10000 ਤੋਂ ਪਾਰ ਚਲੀ ਗਈ। 2019 ਦੇ ਵਿੱਚ 10335 ਹੋ ਗਈ। 2020 ਚ 12526 ਵਿਦਿਆਰਥੀਆਂ ਨੇ ਸੁਸਾਈਡ ਕੀਤਾ, ਤੇ 2021 ਦੇ ਵਿੱਚ 13000 ਤੋਂ ਵੱਧ ਵਿਦਿਆਰਥੀਆਂ ਨੇ ਸੁਸਾਈਡ ਕੀਤਾ ਜੀ। ਔਰ 5 ਸਾਲਾਂ ਚ ਭਾਰਤ ਚ 36% ਡਾਕਟਰਾਂ ਦੇ ਖਿੱਤੇ ਦੇ ਵਿੱਚ ਮਤਲਬ ਆਤਮ ਹੱਤਿਆਵਾਂ ਦੇ ਮਾਮਲੇ ਵਧੇ। ਓਵਰਆਲ ਜਿੰਨੀਆਂ ਭਾਰਤ ਚ ਆਤਮ ਹੱਤਿਆਵਾਂ ਹੁੰਦੀਆਂ, ਉਹਨਾਂ ਆਤਮ ਹੱਤਿਆਵਾਂ ਦੇ ਮੁਕਾਬਲੇ ਡਾਕਟਰਾਂ ਚ 2.5% ਵੱਧ ਆਤਮ ਹੱਤਿਆਵਾਂ, 2.5 ਗੁਣਾ ਵੱਧ। ਇਹ ਆਪਣੇ ਆਪ ਚ 2.5 ਗੁਣਾ ਵੱਧ ਆਬਾਦੀ ਦਾ ਸੁਸਾਈਡ ਹੈ ਡਾਕਟਰਾਂ ਦੇ ਵਿੱਚ ਓਵਰਆਲ ਦੇ ਵਿੱਚ। ਹੁਣ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਸਾਲ ਚ 350 ਡਾਕਟਰ ਸੁਸਾਈਡ ਕਰ ਰਿਹਾ, ਇਹਦੇ ਪਿੱਛੇ ਫਿਰ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬਿਲਕੁਲ ਇਹ ਗੱਲ ਦਰੁਸਤ ਹੈ ਕਿ ਡਾਕਟਰ ਨੂੰ ਅਸੀਂ ਰੱਬ ਦਾ ਰੂਪ ਮੰਨਦੇ ਹਾਂ, ਕਿ ਰੱਬ ਤੋਂ ਬਾਅਦ ਜੇ ਕੋਈ ਤੁਹਾਨੂੰ ਬਚਾ ਸਕਦਾ ਤਾਂ ਡਾਕਟਰ ਹੈ। ਬੇਸ਼ੱਕ ਅੱਜ ਦੇ ਦੌਰ ਦੇ ਵਿੱਚ ਡਾਕਟਰਾਂ ਤੇ ਕਿੰਨੇ ਤਰ੍ਹਾਂ ਦੇ ਸਵਾਲ ਖੜੇ ਹੋਣ ਲੱਗੇ ਨੇ, ਪਰ ਸਾਰੇ ਕੁਛ ਦਾ ਬੀਜਨਾਸ ਨਹੀਂ ਹੁੰਦਾ। ਕਮਿਸ਼ਨ ਵਾਲਾ ਮਸਲਾ ਬਹੁਤ ਬੜੀ ਚਰਚਾਵਾਂ ਚ ਅੱਜ ਕੱਲ, ਪੈਸੇ ਕਮਾਈ ਵਾਲਾ ਧੰਦਾ, ਆਪਰੇਸ਼ਨ ਵਾਲੀ ਲੋੜ ਵੀ ਨਹੀਂ ਹੁੰਦੀ ਤਾਂ ਵੀ ਆਪਰੇਸ਼ਨ ਕਰ ਦੋ, ਸਰਜੀਰੀਅਨ ਕਰ ਦੋ, ਜਾਂ ਕਰ ਦੋ, ਇਹ ਬੜੀਆਂ ਚਰਚਾਵਾਂ ਆਉਂਦੀਆਂ। ਪਰ ਇਹਦਾ ਮਤਲਬ ਸਾਰਾ ਕੁਛ ਵੀ ਨਹੀਂਗਾ। ਫਿਰ ਦੂਸਰੇ ਪਾਸੇ ਜਦੋਂ ਅਸੀਂ ਦੇਖਦੇ ਹਾਂ, ਇਹ ਵੀ ਗੱਲ ਆਉਂਦੀ ਹੈ ਕਿ ਡਾਕਟਰਾਂ ਦਾ ਵਿਵਹਾਰ ਠੀਕ ਨਹੀਂ ਗਾ ਜੀ। ਅੱਜ ਕੱਲ ਡਾਕਟਰ ਤਲਖੀ ਚ ਬੋਲਦੇ ਨੇ ਜੀ, ਮਰੀਜ਼ ਨਾਲ ਉਹ ਚੰਗੀ ਤਰ੍ਹਾਂ ਪੇਸ਼ ਨਹੀਂ ਆਉਂਦੇ। ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਓਵਰਆਲ ਡਾਕਟਰਾਂ ਦੀ ਹਫ਼ਤੇ ਦੀ 80 ਘੰਟੇ ਦੀ ਡਿਊਟੀ ਹੈ। ਹਾਂਜੀ ਪ੍ਰਵੀਨ ਜੀ, ਇੱਕ ਵਿਅਕਤੀ
ਜਿਹੜਾ ਕਿਤੇ ਨੌਕਰੀ ਕਰਦਾ ਉਹ ਦਿਨ 'ਚ 8 ਘੰਟੇ ਡਿਊਟੀ ਕਰਦਾ। ਹੂੰ ਮੈਂ ਤੁਹਾਡੀ ਡਿਊਟੀ ਦੀ ਗੱਲ ਨਹੀਂ ਕਰਦਾ, ਮੈਂ ਆਮ ਓਵਰਆਲ ਡਿਊਟੀਆਂ ਦੀ ਗੱਲ ਕਰਦਾ। ਸੋ ਜਿਹੜੇ 8 ਘੰਟੇ ਵਾਲੀ ਡਿਊਟੀ ਕਰਦੇ ਨੇ ਆਮ, ਹਾਂਜੀ, ਉਹ 7 ਦਿਨ ਡਿਊਟੀ ਤੇ ਜਾਂਦੇ ਨੇ, 8 ਘੰਟੇ ਡਿਊਟੀ ਕਰਦੇ ਨੇ, 56 ਘੰਟੇ ਡਿਊਟੀ ਹੁੰਦੀ ਹੈ ਹਫ਼ਤੇ ਦੀ ਉਹਨਾਂ ਦੀ। ਤੇ ਕਾਰਪੋਰੇਟ ਘਰਾਣਿਆਂ ਦੇ ਵਿੱਚ ਜਿਨ੍ਹਾਂ 'ਚ 5 ਡੇ ਵੀਕ ਆ ਗਏ, ਸੋਮਵਾਰ ਤੋਂ ਸ਼ੁੱਕਰਵਾਰ, ਉਹਨਾਂ ਨੇ 1 ਘੰਟਾ ਰੋਜ਼ ਵਧਾ ਲਿਆ ਤੇ ਘੰਟੇ ਲਗਭਗ ਉਹਨੇ 56 ਕੇ ਰਹੇ। ਇਹਦਾ ਮਤਲਬ 56 ਘੰਟੇ ਜਾਇਜ਼ ਹੈ ਕਿ ਬੰਦੇ ਨੇ 8 ਘੰਟੇ ਕੰਮ ਕੀਤਾ, 8 ਘੰਟੇ ਉਹਨੇ ਸੌਣਾ, ਬਾਕੀ ਉਹਦਾ ਦਿਨਚਾਰੀਆ ਸਾਰਾ ਕੁਝ ਹੈ। ਪਰ ਡਾਕਟਰਾਂ ਦੇ ਵਿੱਚ, ਭਾਰਤ ਦੇ ਵਿੱਚ 70% ਜੂਨੀਅਰ ਡਾਕਟਰ ਹਫ਼ਤੇ 'ਚ 80 ਘੰਟੇ ਡਿਊਟੀ ਕਰਦੇ ਆ। ਓ ਅੱਛਾ, 56 ਘੰਟੇ ਤੇ 80 ਘੰਟੇ। ਹੁਣ 80 ਘੰਟੇ ਵਾਲਾ ਕਦੋਂ ਆਰਾਮ ਕਰੂ, ਕਦੋਂ ਆਪਣੇ ਪਰਿਵਾਰ ਨੂੰ ਸਮਾਂ ਦਊ, ਕਦੋਂ ਆਪਣੇ ਲਈ ਸਮਾਂ ਕੱਢੂ? ਇਹ ਤੋਂ ਅੱਗੇ ਆ ਜਾਓ, 70% ਡਾਕਟਰ 80 ਘੰਟੇ ਡਿਊਟੀ ਕਰਦੇ ਆ। ਇਹਨਾਂ 70% ਚੋਂ 35% ਹਫ਼ਤੇ 'ਚ 100 ਘੰਟੇ ਡਿਊਟੀ ਕਰਦੇ ਆ। ਹੋਰ ਛੱਡੋ, 24 ਸਾਲਾ ਡਾਕਟਰ ਸੀ ਆਕਾਂक्षा ਮਹੇਸ਼ਵਰੀ, ਠੀਕ ਹੈ, ਭੋਪਾਲ ਦੇ ਵਿੱਚ ਉਹਨੇ ਲੰਘੇ ਬਾਰੇ ਸੁਸਾਈਡ ਕੀਤਾ। ਸੁਸਾਈਡ ਕਰਨ ਤੋਂ ਪਹਿਲਾਂ ਇਸ ਬੱਚੀ ਨੇ ਆਪਣੇ ਮਾਪਿਆਂ ਨੂੰ ਲਿਖਿਆ ਕਿ ਮੇਰੇ ਤੋਂ ਹੁਣ ਸਹਿਣ ਨਹੀਂ ਹੁੰਦਾ, ਮੇਰੀ ਸ਼ਿਫਟ 40 ਘੰਟੇ ਦੀ ਹੁੰਦੀ ਆ, ਇੱਕ ਸ਼ਿਫਟ 40 ਘੰਟੇ ਦੀ। ਓ ਅੱਛਾ। ਤੇ ਹੁਣ ਦੱਸੋ ਕਿ ਉਸ ਡਾਕਟਰਾਂ ਦੀ ਮਾਨਸਿਕ ਸਥਿਤੀ ਕੀ ਹੋਊਗੀ? ਪੀਜੀਆਈ ਵਰਗੇ ਐਮਰਜੈਂਸੀ ਦੇ ਵਿੱਚ ਜਿੱਥੇ ਬੜੇ ਵਿਗੜੇ ਤੁਗੜੇ ਔਰ ਬੜੇ ਗੰਭੀਰ ਕੇਸ ਆਉਂਦੇ ਨੇ, ਉੱਥੇ ਡਾਕਟਰਾਂ ਦੀ ਸ਼ਿਫਟ 24 ਘੰਟੇ ਆਮ ਹੁੰਦੀ ਆ। ਤੇ ਮੈਨੂੰ ਦੱਸੋ ਕਿ 24 ਘੰਟੇ, 30 ਘੰਟੇ, 40 ਘੰਟੇ ਲਗਾਤਾਰ ਸ਼ਿਫਟ ਦੇ ਵਿੱਚ ਉਹਦੀ ਮਾਨਸਿਕ ਸਥਿਤੀ ਕੀ ਹੋਊਗੀ? ਉਹਦੇ ਤੇ ਥਕਾਵਟ ਦਾ, ਨੀਂਦ ਦਾ, ਭੁੱਖ ਦਾ, ਖੜੇ ਰਹਿਣ ਦਾ, ਪੇਸ਼ੈਂਟਾਂ ਨੂੰ ਲਗਾਤਾਰ ਸੁਣਨ ਦਾ ਅਸਰ ਕੀ ਹੋਊਗਾ? ਫਿਰ ਉਹ ਲੜਾਕਾ ਵੀ ਹੋਊਗਾ, ਚਿੜਚਿੜਾ ਵੀ ਹੋਊਗਾ, ਤੇ ਉਹ ਪੇਸ਼ੈਂਟਾਂ ਨਾਲ ਬਦਸਲੂਕੀ ਤੇ ਵੀ ਆਊਗਾ, ਜਾਂ ਆਪ ਕਿਸੇ ਰੋਗ ਦਾ ਸ਼ਿਕਾਰ ਵੀ ਹੋਊਗਾ। ਤੇ ਇਸੇ ਲਈ ਹਰ ਦੂਜਾ ਡਾਕਟਰ ਤਣਾਅ 'ਚ ਹੈ। ਸੋ ਮੁੱਖ ਕਾਰਨ ਸੁਸਾਈਡ ਪਿੱਛੇ ਆ ਨਿਕਲਦਾ ਹੈ ਕਿ ਉਹਨਾਂ ਦੀ ਡਿਊਟੀ ਸ਼ਡਿਊਲ ਸਹੀ ਨਹੀਂ। ਦੂਸਰਾ, ਫਿਰ 48% ਡਾਕਟਰ ਤਣਾਅ ਨਾਲ ਜੂਝ ਰਹੇ, ਜਿਹਦੀ ਆਪਾਂ ਗੱਲ ਕਰਦੇ ਹਾਂ ਕਿ ਹਰ ਦੂਜਾ ਡਾਕਟਰ ਹੈ। ਉਹ ਕਈ ਤਰ੍ਹਾਂ ਦਾ ਤਣਾਅ ਹੈ। ਤੁਸੀਂ ਤੈਨਾਤ ਕਿੱਥੇ ਕੀਤਾ ਹੈ, ਉਹ ਤੋਂ ਕੰਮ ਕਿਹੜਾ ਲੈਣਾ ਹੈ, ਕਿਹੜਾ ਕਰ ਰਹੇ ਹੋ, ਕਿਹੋ ਜਿਹੇ ਹਸਪਤਾਲ 'ਚ ਉਹਨੂੰ ਸਾਧਨ ਦਿੱਤੇ ਨੇ, ਨਹੀਂ ਦਿੱਤੇ, ਹੈ ਨਾ, ਇਹ ਸਾਰੀ ਪ੍ਰਕਿਰਿਆ। ਉਹਦੇ ਨਾਲ ਸਟਾਫ ਅਮਲਾ ਪੱਲਾ ਹੈਗਾ, ਇਹ ਸਾਰੀ ਪ੍ਰਕਿਰਿਆ। ਫਿਰ ਉਹ ਤੋਂ ਬਾਅਦ ਭਾਰਤ ਦੇ ਵਿੱਚ ਹਰ ਤੀਜਾ ਡਾਕਟਰ ਹੁਣ ਹਿੰਸਾ ਦਾ ਸ਼ਿਕਾਰ ਹੋਣ ਲੱਗਿਆ। ਹਰੇਕ ਡਾਕਟਰ ਦੇ ਮਨ 'ਚ ਡਰ ਖੜਾ ਹੈ ਕਿ ਜਿਹੜਾ ਮਰੀਜ਼ ਆਇਆ, ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ, ਜਿੱਦਣ ਉਹ ਬੱਚੀ ਨਾਲ ਬਲਾਤਕਾਰ ਵਾਲਾ ਡਾਕਟਰ ਵਾਲਾ ਆਇਆ ਸੀ ਪਹਿਲੂ, ਹੈ ਨਾ, ਉਸ ਦਿਨ ਵੀ ਕਿ ਕੋਈ ਕਹਿੰਦੇ ਕਿ ਜ਼ਿਆਦਾਤਰ ਕੇਸ ਇਹੋ ਜਿਹੇ ਆਉਂਦੇ ਨੇ ਕਿ ਸ਼ਾਮ ਨੂੰ ਮਰੀਜ਼ ਜਿਹੜੇ ਆਉਂਦੇ ਨੇ, ਐਕਸੀਡੈਂਟ ਕੇਸ ਆ ਜਾਵੇ, ਲੜਾਈ ਝਗੜੇ ਵਾਲਾ, ਜੋ ਨਸ਼ਾ ਕੀਤਾ ਹੁੰਦਾ, ਤੇ ਨਸ਼ੇ ਦੀ ਹਾਲਤ 'ਚ ਡਾਕਟਰ ਨਾਲ ਵੀ ਬਦਸਲੂਕੀ ਕਰਦੇ ਨੇ। ਤੇ ਅੱਜ ਕੱਲ੍ਹ ਅਸੀਂ ਮੰਨੇ ਲਿਆ ਕਿ ਜੇ ਮਰੀਜ਼ ਮਰਿਆ ਤਾਂ ਡਾਕਟਰ ਦੀ ਲਾਪਰਵਾਹੀ ਨਾਲ। ਮੈਂ ਕਹਿੰਦਾ ਕਈ ਕੇਸ 'ਚ ਲਾਪਰਵਾਹੀ ਹੁੰਦੀ ਹੈ, ਪਰ ਸਾਰਿਆਂ 'ਚ ਲਾਪਰਵਾਹੀ ਨਹੀਂ ਹੁੰਦੀ ਨਾ। ਤੇ ਇਸ ਲਈ ਕਹਿੰਦੇ ਜੀ, ਉਹ ਤੋਂ ਬਾਅਦ ਫਿਰ ਨਾਲ ਆਏ ਰਿਸ਼ਤੇਦਾਰ ਘੇਰਾਬੰਦੀ ਕਰ ਲਓ ਜੀ, ਕੁੱਟਮਾਰ ਕਰ ਲਓ ਜੀ ਡਾਕਟਰ ਦੀ, ਹੈ ਨਾ, ਇਹ ਸਾਰੇ ਚੋਂ ਵੀ ਡਰ ਡਾਕਟਰਾਂ ਦੇ ਅੰਦਰ ਖੜਾ। ਸੋ ਇਹੋ ਜਿਹੀਆਂ ਸਥਿਤੀਆਂ 'ਚ ਕੰਮ ਕਰਨਾ ਫਿਰ ਕਹਿੰਦੇ ਸੁਸਾਈਡ ਦੇ ਅੰਕੜੇ ਵਧਾ ਰਿਹਾ। ਸੋ ਡਾਕਟਰੀ ਸੁਸਾਈਡ ਵਧਣਾ, ਇਹਦਾ ਮਤਲਬ ਤੁਹਾਡੇ ਡਾਕਟਰ ਤੰਦਰੁਸਤ ਨਹੀਂ ਹੈਗੇ। ਔਰ ਕਿਸੇ ਮੁਲਕ ਦੀ ਪਹਿਚਾਣ ਤੰਦਰੁਸਤੀ ਪੱਖੋਂ, ਵਿਕਾਸ ਪੱਖੋਂ ਜੇ ਕਰਨੀ ਹੋਵੇ ਤਾਂ ਉਹਦਾ ਸਿੱਖਿਆ ਜੇ ਦਰੁਸਤ ਹੈ ਤੇ ਉਹਦੀ ਸਿਹਤ ਜੇ ਦਰੁਸਤ ਹੈ। ਤੇ ਜੇ ਸਿਹਤ ਦੇਣ ਵਾਲੇ ਹੀ ਬਿਮਾਰ ਨੇ, ਜੇ ਡਾਕਟਰ ਹੀ ਤੁਹਾਡਾ ਬਿਮਾਰ ਹੈ, ਪੀੜਤ ਹੈ, ਤਣਾਅ ਦੇ ਵਿੱਚ ਹੈ, ਤਾਂ ਦੇਸ਼ ਦੀ ਸਿਹਤ ਕਿਵੇਂ ਤੰਦਰੁਸਤ ਹੋਊਗੀ? ਇਹ ਵੱਡਾ ਸਵਾਲ ਹੈ। ਸਰਕਾਰਾਂ ਇਸ ਮਸਲਿਆਂ ਤੇ ਗੌਰ ਕਰਨ। ਐਂ ਤਾਂ ਇੱਕ ਕਿਸੇ ਬੰਦੇ ਨੇ ਸੁਲਝੇ ਇਨਸਾਨ ਨੇ ਕਿਹਾ ਸੀਗਾ, ਉਹ ਕਹਿੰਦੇ ਵੀ ਕੈਪੀਟਲਿਜ਼ਮ ਦੇ ਦੌਰ ਦੇ ਵਿੱਚ, ਪੂੰਜੀਵਾਦ ਦੇ ਦੌਰ ਦੇ ਵਿੱਚ, ਹੋੜ ਦੇ ਵਿੱਚ ਸਰਕਾਰਾਂ GDP ਦੀ ਤਾਂ ਗੌਰ ਕਰਦੀਆਂ ਨੇ, ਪਰ ਇੱਕ ਗਲੋਬਲ ਹੈਪੀਨੈਸ ਇੰਡੈਕਸ ਵੀ ਹੋਣਾ ਚਾਹੀਦਾ ਕਿ ਤੁਹਾਡੇ ਲੋਕ ਕਿੰਨੇ ਕੁ ਖੁਸ਼ ਨੇ, ਕਿੰਨੇ ਤਣਾਅ ਮੁਕਤ ਨੇ। ਜਿਵੇਂ ਤੁਸੀਂ ਸਹੀ ਕਿਹਾ, ਮੈਂ ਸੋਚ ਰਿਹਾ ਸੀ ਜਦੋਂ ਤੁਸੀਂ ਗੱਲ ਕਰ ਰਹੇ ਸੀ ਨਾ ਕਿ ਉਹ ਖਿਜੇ ਹੋਏ ਨੇ, ਡਾਕਟਰ ਖਿਜੇ ਹੋਏ ਰਹਿੰਦੇ ਨੇ, 40 ਘੰਟੇ ਸ਼ਿਫਟ ਕਰਦੇ ਨੇ। ਇਸੇ ਕਰਕੇ ਆਪਾਂ ਕਈ ਮਾਮਲਿਆਂ ਦੇ ਵਿੱਚ ਇਹ ਦੇਖਦੇ ਹਾਂ ਸ਼ਰਮਾ ਜੀ, ਕਿ ਕੋਈ ਡਾਕਟਰ ਨੇ ਆਪਰੇਟ ਕੀਤਾ ਕਿਸੇ ਬੀਬੀ ਦਾ, ਤੇ ਉਹਦੇ ਵਿੱਚ ਕੋਈ ਔਜ਼ਾਰ ਛੱਡਤਾ, ਸਿੱਟੇ ਵਜੋਂ ਅੰਦਰ ਰਹਿ ਗਿਆ, ਸਿੱਟੇ ਵਜੋਂ ਉਹਦੀ ਮੌਤ ਹੋ ਗਈ, ਔਰ ਪਰਿਵਾਰਕ ਮੈਂਬਰ ਇੱਕ ਪਰਿਵਾਰ ਦਾ ਚਲਾ ਗਿਆ। ਪਰ ਉਹਦਾ ਅਸਰ ਕਿਹਦੇ ਤੇ ਪਿਆ? ਜਨਤਾ ਤੇ ਪਿਆ ਨਾ। ਇੱਕ ਜੀ ਆਪਾਂ ਐਵੇਂ ਗਵਾ ਲਿਆ ਬਿਨਾਂ ਗੱਲ ਤੋਂ। ਔਰ ਉਹ ਕੀ ਸੀ, ਡਾਕਟਰ ਪਤਾ ਨਹੀਂ ਨੀਂਦਰੇ 'ਚ ਸੀ, ਖਿਜਿਆ ਹੋਇਆ ਸੀ, ਜਾਂ ਉਹਨੇ ਉਹ ਆਪਰੇਟ ਕਰਕੇ ਕਿਸੇ ਹੋਰ ਥਾਂ ਜਾਣਾ ਸੀਗਾ। ਵਜ੍ਹਾ ਤਾਂ 100 ਹੋ ਸਕਦੀਆਂ, ਪਰ ਉਹਦਾ ਅਸਰ ਭੋਗੀ ਕੌਣ? ਉਹਦੇ ਅਸਰ ਤਾਂ ਬਸ਼ਿੰਦੇ ਹੀ ਹੋਣਗੇ ਨਾ ਉੱਥੋਂ ਦੇ, ਅਸਰਅੰਦਾਜ਼। ਨਹੀਂ, ਅਸੀਂ ਗੱਲਾਂ 70 ਸਾਲ ਦੀਆਂ ਕਰੀ ਜਾਂਦੇ, 70 ਸਾਲਾਂ ਸਿਸਟਮ ਨਹੀਂ ਬਣਾ ਸਕੇ, 10 ਸਾਲ ਤਾਂ ਨਹੀਂ ਬਣਾ ਸਕੇ, ਉਹਨੂੰ ਵੀ ਹੋ ਗਿਆ। ਬਿਲਕੁਲ। ਸੁਪਰੀਮ ਕੋਰਟ ਕਹਿ ਰਹੀ ਹੈ, ਕਹਿੰਦੇ ਕਿ ਬਾਲ ਪੋਰਨੋਗ੍ਰਾਫੀ ਦੇਖਣਾ ਤੇ ਡਾਊਨਲੋਡ ਕਰਨਾ ਅਪਰਾਧ ਹੈ ਜੀ। ਇਹ ਬਿਲਕੁਲ ਪ੍ਰਵੀਨ ਜੀ, ਇਹ ਸੂਝ ਭਰਿਆ, ਸਿਆਣ ਭਰਿਆ ਫੈਸਲਾ ਜੀ।
ਮਾਨਯੋਗ ਸੁਪਰੀਮ ਕੋਰਟ ਦੇ 3 ਜੱਜਾਂ ਦੇ ਬੈਂਚ ਨੇ, ਜਿਹਦੀ ਅਗਵਾਈ ਵੀ ਜਸਟਿਸ ਚੰਦਰਚੂੜ ਹੋਰੀ ਕਰ ਰਹੇ ਸੀਗੇ। ਉਹਨਾਂ ਦੇ ਨਾਲ JB ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਹੋਰੀ ਸੀਗੇ। ਅਸਲ ਦੇ ਵਿੱਚ ਕੀ ਹੋਇਆ ਕਿ ਮਦਰਾਸ ਹਾਈ ਕੋਰਟ ਦੇ ਵਿੱਚ ਇੱਕ ਤਰ੍ਹਾਂ ਦੀ ਇਹ ਪਟੀਸ਼ਨ ਸੀਗੀ। ਉਸ ਪਟੀਸ਼ਨ ਤੇ ਮਦਰਾਸ ਹਾਈ ਕੋਰਟ ਨੇ ਫੈਸਲਾ ਦਿੱਤਾ ਕਿ ਵੀ ਜਿਹੜੀ ਬਾਲ ਪੋਰਨੋਗ੍ਰਾਫੀ ਦੇਖਾਂ ਤੇ ਡਾਊਨਲੋਡ ਕਰਨਾ ਅਪਰਾਧ ਨਹੀਂ ਹੈਗਾ। ਜੀ ਜੀ। ਤੇ ਜਦੋਂ ਇਹ ਫੈਸਲਾ ਆਇਆ ਤਾਂ ਇਸ ਫੈਸਲੇ ਨੂੰ ਰੱਦ ਕਰਾਉਣ ਦੇ ਲਈ ਧਿਰਾਂ ਸੁਪਰੀਮ ਕੋਰਟ ਪਹੁੰਚ ਗਈਆਂ ਜੀ। ਤੇ ਮਾਨਯੋਗ ਸੁਪਰੀਮ ਕੋਰਟ ਨੇ ਜਦੋਂ ਦੇਖਿਆ, ਉਹਨਾਂ ਨੇ ਕਿਹਾ ਵੀ ਕਿ ਪੋਕਸੋ ਐਕਟ ਤੇ ਸੂਚਨਾ ਤਕਨੋਲੋਜੀ ਐਕਟ ਦੇ ਤਹਿਤ ਇਹ ਤਾਂ ਅਪਰਾਧ ਹੈ। ਤੁਸੀਂ ਇਹਨੂੰ ਕਿਵੇਂ ਕਹੀ ਜਾਂਦੇ ਹੋ ਕਿ ਇਹ ਸਹੀ? ਉਹਨਾਂ ਨੇ ਮਾਨਯੋਗ ਹਾਈ ਕੋਰਟ ਦਾ ਫੈਸਲਾ, ਮਦਰਾਸ ਹਾਈ ਕੋਰਟ ਦਾ ਫੈਸਲਾ ਰੱਦ ਕੀਤਾ ਤੇ ਉਹਨਾਂ ਨੇ ਕਿਹਾ ਕਿ ਨਹੀਂ, ਬਾਲ ਪੋਰਨੋਗ੍ਰਾਫੀ ਦੇਖਣਾ ਵੀ ਤੇ ਡਾਊਨਲੋਡ ਕਰਨਾ ਵੀ ਇਹ ਅਪਰਾਧ ਹੈ ਜੀ। ਸੋ ਅਦਾਲਤ ਨੇ ਤਾਂ ਆਪਣਾ ਫੈਸਲਾ ਸੁਣਾਤਾ, ਪਰ ਪ੍ਰਵੀਨ ਜੀ ਸਰਕਾਰਾਂ ਕਦੋਂ ਕੰਮ ਕਰਨਗੀਆਂ? ਡਾਊਨਲੋਡ ਹੋ ਕਿਉਂ ਰਿਹਾ ਜੀ? ਜੇ ਉਪਲਬਧ ਪਿਆ ਪਲੇਟਫਾਰਮਾਂ ਤੇ, ਅਜਿਹੀਆਂ ਚੀਜ਼ਾਂ ਬਣ ਕਿਉਂ ਰਹੀਆਂ, ਪਰੋਸੀਆਂ ਕਿਉਂ ਜਾ ਰਹੀਆਂ, ਪਲੇਟਫਾਰਮਾਂ ਤੇ ਆ ਕਿਉਂ ਰਹੀਆਂ? ਇਹ ਕੰਮ ਕਿਹਨੇ ਕਰਨਾ? ਬਿਲਕੁਲ, ਇਹ ਵੀ ਤਾਂ ਸਰਕਾਰਾਂ ਨੇ ਰੋਕਣਾ। ਇਹਨੂੰ ਰੋਕਿਆ ਕਿਉਂ ਨਹੀਂ ਜਾ ਰਿਹਾ? ਸਹੀ ਸਹੀ। ਮਤਲਬ ਡਾਊਨਲੋਡ ਕਰਨਾ ਅਪਰਾਧ ਹੈ ਨਾ। ਉਹ ਆਪਾਂ ਕਿੰਨੀ ਵਾਰ ਉਹ ਗੱਲ ਕੀਤੀ ਆ ਕਿ ਲਿਫਾਫਿਆਂ ਨੂੰ ਲੈ ਕੇ ਆਉਂਦਾ ਕਿ ਸ਼ਹਿਰ ਚ ਪਲਾਸਟਿਕ ਦੇ ਲਿਫਾਫੇ ਬੰਦ, ਤੇ ਫੜਦੇ ਕਿਦੋਂ ਨੇ? ਜਿਹੜਾ ਰੇਹੜੀ ਤੇ ਸਬਜ਼ੀ ਵੇਚਦਾ ਫਿਰਦਾ, ਉਹਦੇ ਕੋਲੋਂ ਜੀ ਇੱਕ ਬੰਡਲ ਮਿਲਿਆ, ਦੁਕਾਨ ਵਾਲੇ ਕੋਲ 2 ਬੰਡਲ ਮਿਲੇ, ਕਿ ਭਰਾਵਾ ਫੈਕਟਰੀ ਕਿਉਂ ਨਹੀਂ ਬੰਦ ਕਰਦੇ? ਦੇਸ਼ ਚ ਲਿਫਾਫੇ ਬਣਦੇ ਕਿਉਂ ਨੇ? ਉਸੇ ਤਰ੍ਹਾਂ ਮਾਨਯੋਗ ਕੋਰਟ ਨੇ ਕੋਲ ਤਾਂ ਜਿਹੜੀ ਪਟੀਸ਼ਨ ਗਈ, ਉਹਨੇ ਉਹਦੇ ਤੱਥਾਂ ਦੇ ਆਧਾਰ ਤੇ ਫੈਸਲਾ ਸੁਣਾਤਾ ਕਿ ਹਾਂ ਪੋਰਨੋਗ੍ਰਾਫੀ ਦੇਖਣਾ ਵੀ ਡਾਊਨਲੋਡ ਕਰਨਾ ਵੀ ਅਪਰਾਧ ਹੈ। ਪਰ ਇਹ ਡਾਊਨਲੋਡ ਹੁੰਦਾ ਕਿਉਂ ਹੈ, ਆਉਂਦਾ ਕਿਉਂ ਹੈ? ਤੁਸੀਂ ਪੈਗਾਸਸ ਤਾਂ ਖਰੀਦ ਸਕਦੇ ਹੋ ਕਿ ਹਾਂ ਅਸੀਂ ਜੱਜਾਂ ਦੀ, ਵਕੀਲਾਂ ਦੀ, ਲੀਡਰਾਂ ਦੀ, ਬੁੱਧੀਜੀਵੀਆਂ ਦੀ ਜਸੂਸੀ ਕਰਨੀ ਆ, ਪਰ ਤੋਂ ਆ ਨਹੀਂ ਰੋਕ ਹੁੰਦਾ। ਸੋ ਇਸ ਲਈ ਸਰਕਾਰਾਂ ਵੀ ਆਪਣਾ ਅਕਸ ਸੁਧਾਰਨ, ਸਰਕਾਰਾਂ ਵੀ ਆਪਣੀ ਡਿਊਟੀ ਸਮਝਣ, ਚਾਹੇ ਉਹ ਸਿਹਤ ਦੇ ਖੇਤਰ ਚ, ਸਿੱਖਿਆ ਦੇ ਖੇਤਰ ਚ, ਚਾਹੇ ਸਮਾਜਿਕ ਤਾਣੇ ਬਾਣੇ ਦੇ ਖੇਤਰ ਚ। ਟੈਕਨੋਲੋਜੀ ਦੇ ਯੁੱਗ ਦੇ ਵਿੱਚ ਤਾਂ ਤੁਹਾਨੂੰ ਉਸ ਟੈਕਨੋਲੋਜੀ ਦੇ ਹਾਣ ਦੇ ਨਹੀਂ, ਉਸ ਤੋਂ 2 ਕਦਮ ਅੱਗੇ ਹੁਣ ਤਾਂ AI ਦਾ ਨਵਾਂ ਹਮਲਾ ਤਿਆਰ ਰਹੋ, ਉਹਦੇ ਲਈ ਬੜੇ ਭਿਆਨਕ ਨਤੀਜੇ ਸਾਹਮਣੇ ਆਉਣੇ ਆ ਉਹਦੇ ਦਿਨਾਂ ਚ। ਜੀ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।